Singh Fresno, Tirkana Immigration Law Firm, Harbhajan Singh, Gurnaam Singh, Gurpreet Singh, Janelle Singh Johal, Harneek Singh Pabla, Renton Washington, Paramjit Singh Deol Fresno, Satnam Singh, Amarjit Singh Dosanjh, Sunny Puriwal Yuba City, Manjeet Singh Kular, Avtar Singh Manjil Clovis, Dharam Singh Fowler, Sarabjit Singh Rendon Gas and Food, Elko Nevada, Harjeet Singh Lathrop, Antelope Truck Stop Burns, Wyoming, Gurmel Singh Balbir Basi Elgrove, ਕਰਨੈਲ ਸਿੰਘ ਰੰਧਾਵਾ ਟਰਲੌਕ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੇ ਵਰਲਡ ਲੈਵਲ ਦੀ ਖਬਰ ਦੱਸਦੇ ਜਾਈਏ ਵੀ ਇੰਡੀਆ ਦੇ ਜੋ ਸਪੇਸ ਕ੍ਰਾਫਟ ਆ ਚੰਦਰਯਾਨ 3 ਉਹ ਆਲਰੇਡੀ ਜਿਹੜਾ ਆ ਚੰਦ ਦੇ ਉੱਤੇ ਉਤਰ ਗਿਆ ਹੈਗਾ ਆ। ਸੋ ਇਹ ਹਿੰਦੀ ਦਾ ਤੇ ਸੰਸਕ੍ਰਿਤ ਦਾ ਵਰਡ ਹੈਗਾ ਚੰਦਰਯਾਨ ਮੂਨ ਵਹੀਕਲ, ਜਿਸ ਨੂੰ ਕਿਹਾ ਜਾ ਸਕਦਾ ਆ। 2019 ਦੇ ਵਿੱਚ ਵੀ ਚੰਦਰਯਾਨ 2 ਮਿਸ਼ਨ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਫੇਲ ਹੋ ਗਿਆ। ਸੋ ਹੁਣ ਦੁਨੀਆ ਦੇ ਵਿੱਚ ਜੇ ਦੇਖਿਆ ਜਾਵੇ ਚੰਦ ਦੇ ਉੱਤੇ ਜੋ ਸਪੇਸ ਕ੍ਰਾਫਟ ਆ ਜੋ ਲੈਂਡ ਕਰ ਚੁੱਕੇ ਆ, USA ਦਾ, ਚਾਈਨਾ ਦਾ ਤੇ ਇੰਡੀਆ ਦਾ, 4 ਮੁਲਕ ਜਿਹੜੇ ਇਹ ਹੋ ਗਏ ਹੈਗੇ ਆ। ਤੇ ਰਸ਼ੀਆ ਦਾ ਵੀ ਪਿੱਛੇ ਜਿਹਾ ਇੱਕ ਜੋ ਉਹਨਾਂ ਦਾ ਸਪੇਸ ਕ੍ਰਾਫਟ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਤੇ ਉਹ ਕ੍ਰੈਸ਼ ਹੋ ਗਿਆ ਸੀ। ਅੱਜ ਕੱਲ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਹੁੰਚੇ ਹੋਏ ਆ ਸਾਊਥ ਅਫਰੀਕਾ ਦੇ ਵਿੱਚ, ਜਿੱਥੇ ਉਹ ਬ੍ਰਿਕਸ ਦੀ ਸਮਿਟ ਅਟੈਂਡ ਕਰ ਰਹੇ ਹੈਗੇ ਆ ਤੇ ਉੱਥੇ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਮੂਵਮੈਂਟ ਆ ਬਹੁਤ ਵਧੀਆ ਹੈਗੀ, ਅਨਫੋਰਗੇਟੇਬਲ ਆ ਤੇ ਇਹ ਵਿਕਟਰੀ ਹੈਗੀ ਆ ਇੰਡੀਆ ਦੇ ਲਈ। ਇਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਤੇ ਜੋ ਐਸ ਸੋਮਨਾਥ ਚੀਫ ਹੈਗੇ ਆ ਇਸਰੋ ਦੇ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਚੰਦਰਯਾਨ 3 ਸਪੇਸ ਕ੍ਰਾਫਟ ਆ ਉਹ ਹੁਣ ਇਸ ਟਾਈਮ ਮੂਨ ਦੇ ਉੱਤੇ ਪਹੁੰਚ ਚੁੱਕਾ ਹੈਗਾ ਆ। ਇਸ ਕਰਕੇ ਉਹਨਾਂ ਨੇ ਲੋਕਾਂ ਨੂੰ ਜਿਹੜੀਆਂ ਵਧਾਈਆਂ ਦਿੱਤੀਆਂ ਹੈਗੀਆਂ ਆ ਤੇ ਵੱਖ-ਵੱਖ ਜੋ ਧਾਰਮਿਕ ਜਗ੍ਹਾ ਦੇ ਉੱਤੇ ਬੜਾ ਜਿਹੜਾ ਇਹਦਾ ਜਸ਼ਨ ਮਨਾਏ ਜਾ ਰਹੇ ਹੈਗੇ ਆ। ਇੰਗਲੈਂਡ ਦੇ ਵਿੱਚ ਹਵਨ ਕੀਤਾ ਗਿਆ ਇੱਕ ਮੰਦਿਰ 'ਚ, ਉੱਧਰ ਹਰਦੇਵ ਸਿੰਘ ਪੁਰੀ ਜੋ ਮਿਨਿਸਟਰ ਹੈਗੇ ਪੈਟਰੋਲੀਅਮ, ਉਹਨਾਂ ਨੇ ਗੁਰਦੁਆਰਾ ਸਾਹਿਬ 'ਚ ਜਾ ਕੇ ਅਰਦਾਸ ਕੀਤੀ ਹੈਗੀ ਆ। ਸੋ ਇੰਡੀਆ ਦਾ ਸਪੇਸ ਕ੍ਰਾਫਟ ਚੰਦ ਦੇ ਉੱਤੇ ਹੁਣ ਪਹੁੰਚ ਗਿਆ ਹੈ ਜੀ। ਇਹ ਪਹਿਲੀ ਵਾਰੀ ਹੋਇਆ ਆ। ਸੋ ਇਹ ਇੱਕ ਸਾਇੰਟੀਫਿਕ ਤੌਰ ਦੇ ਉੱਤੇ ਬੜੀ ਵੱਡੀ ਇੱਕ ਪ੍ਰਾਪਤੀ ਦੇ ਵਜੋਂ ਇਸ ਨੂੰ ਦੇਖਿਆ ਜਾ ਰਿਹਾ ਹੈਗਾ ਆ। ਮੂਨ ਦੇ ਉੱਤੇ ਅਮਰੀਕਾ ਵਾਲਿਆਂ ਦਾ ਵੀ ਬਹੁਤ ਹੀ ਜਲਦ ਆਰਟੇਮਿਸ ਮਿਸ਼ਨ ਜਿਹੜਾ ਆ ਉਹ ਜਾਣ ਵਾਲਾ ਆ। ਆਰਟੇਮਿਸ ਮਿਸ਼ਨ ਦੇ ਤਹਿਤ ਇੱਕ ਪੱਕਾ ਸਥਾਈ ਉੱਥੇ ਟਿਕਾਣਾ ਮੂਨ ਦੇ ਉੱਤੇ ਬਣਾਉਣ ਬਾਰੇ ਇੱਕ ਰਾਏ ਜਿਹੜੀ ਉਹ ਚੱਲ ਰਹੀ ਆ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਾਰਸ ਤੱਕ ਜੇ ਲੋਕਾਂ ਨੂੰ ਉੱਥੇ ਉਹਨਾਂ ਨੇ ਘੱਲਣਾ ਆ ਤਾਂ ਉੱਥੇ ਇੱਕ ਹਿਸਾਬ ਦੇ ਨਾਲ ਰੁਕ ਕੇ ਜਿਹੜਾ ਉਹ ਅੱਗੇ ਜਾਇਆ ਜਾ ਸਕਦਾ। ਸੋਲਰ ਜਿਹੜਾ ਸਾਊਥ ਪੋਲ ਹੈਗਾ ਆ ਮੂਨ ਦਾ, ਚੰਨ ਦਾ, ਉਹਦੇ ਵਿੱਚ ਮੰਨਿਆ ਇਹ ਜਾਂਦਾ ਆ ਵੀ ਉੱਥੇ ਜੰਮਿਆ ਹੋਇਆ ਪਾਣੀ ਬਰਫ਼ ਦੇ ਰੂਪ ਦੇ ਵਿੱਚ ਉਪਲਬਧ ਆ। ਤੇ ਜੇ ਇਹ ਗੱਲ ਵਾਕਿਆ ਸੱਚ ਸਾਬਤ ਹੁੰਦੀ ਆ, ਇਹ ਰਾਈਟ ਨਾਓ ਥਿਊਰੀਜ਼ ਆ, ਤੇ ਹੁਣ ਜਿਹੜਾ ਚੰਦਰਯਾਨ ਪਹੁੰਚਣ ਤੋਂ ਬਾਅਦ ਦੇ ਵਿੱਚ ਇਸ ਦੀ ਪੁਸ਼ਟੀ ਜਿਹੜੀ ਆ ਉਹ ਹੋ ਜਾਊਗੀ। ਪਿਛਲੀ ਵਾਰੀ ਵੀ ਜਦ ਇਹਨਾਂ ਨੇ ਇੱਕ ਹੋਰ ਇੱਦਾਂ ਦਾ ਹੀ ਵਾਹਨ ਘੱਲਿਆ ਸੀ ਇੰਡੀਆ ਵਾਲਿਆਂ ਨੇ, ਉਹ ਐਂਟਰੀ ਦੇ ਦੌਰਾਨ ਨਸ਼ਟ ਹੋ ਗਿਆ ਸੀਗਾ। ਸੋ ਇਹ ਪਰ ਇਸ ਵਾਰ ਕਾਮਯਾਬੀ ਜਿਹੜੀ ਆ ਉਹ ਵੱਡੀ ਜਿਹੜੀ ਉਹ ਪ੍ਰਾਪਤੀ ਹੋਈ ਆ ਤੇ ਇੰਡੀਆ ਦਾ ਸਿਰ ਕਹਿ ਸਕਦੇ ਹਾਂ ਵੀ ਇਸ ਅੰਤਰਿਕਸ਼ ਦੀ ਦੌੜ ਦੇ ਵਿੱਚ ਵੀ ਉੱਚਾ ਜ਼ਰੂਰ ਹੋਇਆ ਹੈਗਾ ਆ। ਤੇ ਇਹਦੇ ਨਾਲ ਕਹਿੰਦੇ ਆ ਵੀ ਜੇ ਉੱਥੇ ਪਾਣੀ ਲੱਭਦਾ ਆ, ਸੱਚੀ ਇਸ ਦੇ ਵਿੱਚ ਪਾਣੀ ਲੱਭਦਾ ਆ, ਮਿਲਦਾ ਆ, ਤਾਂ ਇਹ ਜਿਹੜਾ ਸਥਾਈ ਘਰ ਜਿਹੜਾ ਸਾਊਥ ਪੋਲ ਦੇ ਉੱਤੇ ਬਣਾਉਣ ਬਾਰੇ ਆਰਟੇਮਿਸ ਮਿਸ਼ਨ ਦੇ ਤਹਿਤ ਤੇ ਇੰਡੀਆ ਵਾਲੇ ਤੇ ਹੋਰ ਜਿਹੜੇ ਮੁਲਕ ਸੋਚ ਰਹੇ ਆ, ਉਹਦੇ ਵਿੱਚ ਕਾਮਯਾਬੀ ਉਹਨਾਂ ਨੂੰ ਮਿਲੇਗੀ। ਉੱਥੋਂ ਪਾਣੀ ਤੋਂ ਹਵਾ ਬਣਾਉਣੀ, ਗੈਸ ਜਿਹੜੀ ਆ ਆਕਸੀਜਨ ਕਰਨੀ, ਤੇ ਉੱਥੇ ਟਿਕਾਣੇ ਦੇ ਵਜੋਂ ਉਸ ਨੂੰ ਵਰਤਿਆ ਜਾ ਸਕਦਾ ਹੈ। ਸੋ ਇੱਕ ਵੱਡੀ ਪ੍ਰਾਪਤੀ ਜਿਹੜੀ ਹੋਈ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਚੀਜ਼ ਆ। ਆਰਟੇਮਿਸ ਮਿਸ਼ਨ ਦੇ ਵਿੱਚ 20 ਤੋਂ ਵੱਧ ਮੁਲਕਾਂ ਨੇ ਉਹਨਾਂ ਅਕੋਰਡਸ ਦੇ ਵਿੱਚ ਹਾਮੀ ਭਰੀ ਆ, ਜਿਨ੍ਹਾਂ ਵਿੱਚ ਇੰਡੀਆ ਵੀ ਸ਼ਾਮਲ ਆ। ਜੀ ਬਿਲਕੁਲ। ਸੋ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ, USA, ਚਾਈਨਾ, ਸੋਵੀਅਤ ਯੂਨੀਅਨ ਤੇ ਹੁਣ ਇੰਡੀਆ, ਚਾਰੇ ਮੁਲਕਾਂ ਦੇ ਜਿਹੜੇ ਸਪੇਸ ਕ੍ਰਾਫਟ ਆ ਉਹ ਇਸ ਟਾਈਮ ਮੂਨ ਦੇ ਉੱਤੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ ਆਪਾਂ ਜ਼ਿਕਰ ਕਰ ਰਹੇ ਸੀ ਪਾਕਿਸਤਾਨ ਦੇ ਵਿੱਚ
ਇੱਕ ਕੇਬਲ ਕਾਰ ਆ ਉਸ ਦੀ ਕੇਬਲ ਟੁੱਟਣ ਦੇ ਕਰਕੇ ਬੱਚੇ ਤੇ ਕੁਝ ਅਡਲਟ ਆ ਉਸ ਦੇ ਵਿੱਚ ਸੀਗੇ, ਫਸੇ ਪਏ ਸੀਗੇ। ਕੱਲ ਰਾਤ ਤੱਕ ਜਦ ਆਪਾਂ ਕੱਲ ਇੱਥੇ ਦੀ ਸਵੇਰ ਤੱਕ ਆਪਾਂ ਦੇਖਿਆ ਤਾਂ 2 ਬੱਚਿਆਂ ਨੂੰ ਉਦੋਂ ਬਚਾ ਲਿਆ ਗਿਆ ਸੀਗਾ। ਹੁਣ ਕਹਿੰਦੇ ਵੀ ਉੱਥੋਂ ਦੀ ਆਰਮੀ ਕਮਾਂਡੋਜ਼ ਨੇ ਇਹ 900 ਫੁੱਟ ਉੱਚੇ ਕੇਬਲ ਕਾਰ ਦੇ ਵਿੱਚ ਜਿਹੜੇ ਬੱਚੇ ਫਸੇ ਸੀ ਉਹਨਾਂ ਨੂੰ ਇਵੈਂਚੁਅਲੀ ਬਚਾ ਲਿਆ ਹੈਗਾ ਆ। 7 ਨਿਆਣੇ ਤੇ ਇੱਕ ਅਡਲਟ 12 ਘੰਟੇ ਤੱਕ ਵਿੱਚ ਉਹਦੇ ਲਟਕਦੇ ਜਿਹੜੇ ਉਹ ਰਹੇ। ਬਹੁਤ ਤੇਜ਼ ਹਵਾਵਾਂ ਜਿਹੜੀਆਂ ਕਹਿੰਦੇ ਚੱਲ ਰਹੀਆਂ ਸੀ, ਪਰ ਉੱਥੇ ਹੈਲੀਕਾਪਟਰਸ ਦੀ ਮਦਦ ਦੇ ਨਾਲ ਇਹਨਾਂ ਸਾਰਿਆਂ ਨੂੰ ਉੱਥੇ ਬਚਾ ਲਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਉੱਥੇ ਦੇ ਚਸ਼ਮਦੀਦ ਗਵਾਹ ਆ ਉਹ ਦੱਸਦੇ ਆ ਵੀ ਇੱਕ ਪਰਿਵਾਰ ਦੇ ਵੱਲੋਂ ਜਦੋਂ ਨਿਆਣੇ ਨੂੰ ਇਸ ਕੇਬਲ ਕਾਰ ਦੇ ਵਿੱਚ ਬਿਠਾ ਕੇ ਸਕੂਲ ਨੂੰ ਤੋਰਿਆ ਗਿਆ ਸੀਗਾ, ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਬੜਾ ਵੱਡਾ ਜ਼ੋਰਦਾਰ ਆਵਾਜ਼ ਜਿਹੜੀ ਉਹ ਆਈ ਤੇ ਲੋਕਾਂ ਦੇ ਚੀਕਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਉਦੋਂ ਹੀ ਇਹ ਪਤਾ ਲੱਗਾ ਵੀ ਇਹ ਜਿਹੜੀ ਕੇਬਲ ਕਾਰ ਸੀਗੀ ਉਹਦੀ ਇੱਕ ਪਾਸੇ ਵਾਲੀ ਜਿਹੜੀ ਕੇਬਲ ਆ ਉਹ ਟੁੱਟ ਕੇ ਡਿੱਗ ਗਈ ਹੈਗੀ ਆ। ਇਵੈਂਚੁਅਲੀ ਇਹਨਾਂ ਬੱਚਿਆਂ ਨੂੰ ਜਿਹੜਾ ਆ ਹੁਣ ਬਚਾ ਲਿਆ ਗਿਆ ਆ। 12 ਘੰਟੇ ਦਾ ਇੱਕ ਕੁੱਲ ਰੈਸਕਿਊ ਮਿਸ਼ਨ ਜਿਹੜਾ ਆ ਉਹ ਚੱਲਿਆ, ਜਿਸ ਨੂੰ ਉੱਥੇ ਦੇ ਲੋਕਾਂ ਨੇ ਟੀਵੀ ਤੇ ਬੈਠ ਕੇ ਜਿਹੜਾ ਉਹ ਦੇਖਦੇ ਰਹੇ। ਸੈਕਰਾਮੈਂਟੋ ਵਾਲੇ ਜਿਹੜੇ ਸਾਡੇ ਸਰੋਤੇ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਹਾਈਵੇ 99 ਦੇ ਉੱਤੇ ਅੱਜ ਸਵੇਰੇ 6:30 ਵਜੇ ਦੇ ਕਰੀਬ ਕਾਫੀ ਵੱਡਾ ਕ੍ਰੈਸ਼ ਹੋਇਆ, ਜਿਹਦੇ ਨਾਲ ਹਾਈਵੇ 99 ਤੇ 47 ਐਵਨਿਊ ਉਹ ਕਾਫੀ ਟ੍ਰੈਫਿਕ ਲੰਮੀਆਂ ਲਾਈਨਾਂ ਲੱਗ ਗਈਆਂ ਤੇ ਹਜੇ ਵੀ ਜੋ ਟ੍ਰੈਫਿਕ ਆ ਉੱਥੇ ਸਲੋ ਚੱਲ ਰਿਹਾ ਹੈਗਾ। ਸੈਕਰਾਮੈਂਟੋ ਫਾਇਰ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਵੀ 2 ਪੇਸ਼ੈਂਟਸ ਨੂੰ ਹਸਪਤਾਲ ਪਹੁੰਚਾਇਆ ਗਿਆ। ਹਜੇ ਤੱਕ ਇਹ ਨਹੀਂ ਦੱਸਿਆ ਵੀ ਉਹਨਾਂ ਦੀਆਂ ਜਿਹੜੀਆਂ ਇੰਜਰੀਜ਼ ਆ ਉਹ ਕਿਸ ਤਰ੍ਹਾਂ ਦੀਆਂ, ਲਾਈਫ ਥ੍ਰੈਟਨਿੰਗ ਆ ਜਾਂ ਮਾਈਨਰ ਹੈ। ਤੇ ਅਗਲੀ ਖਬਰ ਵੱਲ ਚੱਲੀਏ। ਰਿਪਬਲਿਕਨ ਪਾਰਟੀ ਦੇ ਜੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ, ਪ੍ਰਾਇਮਰੀ ਡਿਬੇਟ ਦੇ ਲਈ ਉਹ ਬਿਲਕੁਲ ਉਹਨਾਂ ਦੀ ਡਿਬੇਟ ਹੋਣੀ ਆ, ਰੈਡੀ ਆ। ਉਸ ਡਿਬੇਟ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਹਿੱਸਾ ਨਹੀਂ ਲੈਣਗੇ। ਜੋ ਕੈਂਡੀਡੇਟ ਆ ਸੋਚ ਰਹੇ ਆ ਵੀ ਸਾਨੂੰ ਚੁਣਿਆ ਜਾਊਗਾ, ਉਹਨਾਂ ਦੇ ਵਿੱਚ ਮਾਈਕ ਪੈਂਸ, ਰੌਨ ਡੀਸੈਂਟਿਸ, ਨਿੱਕੀ ਹੈਲੀ, ਵਿਵੇਕ ਰਾਮਾਸਵਾਮੀ, ਡਗ ਵਰਗਮ ਤੇ ਟਿਮ ਸਕਾਟ, ਆਸਾ ਹਟਚਿਸਨ ਤੇ ਕ੍ਰਿਸ ਕ੍ਰਿਸਟੀ, ਇਹ 8 ਜਣੇ ਹੈਗੇ ਆ। ਸੋ ਇਹਨਾਂ ਦੀ 2 ਘੰਟੇ ਦੀ ਜਿਹੜੀ ਡਿਬੇਟ ਆ ਉਹ 9 ਵਜੇ ਸ਼ਾਮ ਨੂੰ ਈਸਟਰਨ ਟਾਈਮ ਜਿਹੜੀ ਰੱਖੀ ਗਈ ਹੈਗੀ ਆ। ਤੇ ਫੌਕਸ ਨਿਊਜ਼ ਚੈਨਲ ਵਾਲੇ ਜੋ ਮਾਰਥਾ ਮੈਕਕਲਮ ਤੇ ਬ੍ਰੈਟ ਬਾਇਰ, ਇਹ ਦੋਨੋਂ ਜਾਣੇ ਇਹਨਾਂ ਦੀ ਜੋ ਡਿਬੇਟ ਆ ਉਹ ਕਰਾਉਣਗੇ। 8 ਕੈਂਡੀਡੇਟਸ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਉਹਨਾਂ ਦੇ ਨਾਮ ਸਾਰਿਆਂ ਦੇ ਦੱਸੇ ਦਿੱਤੇ ਆ। ਸੋ ਬਹੁਤਿਆਂ ਦੀ ਆਖਾ ਵੀ ਕੀ ਹੁਣ ਰੌਨ ਡੀਸੈਂਟਿਸ ਜੋ ਫਲੋਰੀਡਾ ਦੇ ਗਵਰਨਰ ਹੈਗੇ ਆ, ਉਹ ਕੁਛ ਨਾ ਕੁਛ ਇਸ ਡਿਬੇਟ ਦੇ ਵਿੱਚ ਅੱਗੇ ਜਾ ਸਕਦੇ ਆ ਜਾਂ ਨਹੀਂ, ਜਾਂ ਘੱਟੋ ਘੱਟ ਸੈਕੰਡ ਪੋਜੀਸ਼ਨ ਤੇ ਆ ਸਕਦੇ ਆ। ਇਹ ਹੁਣ ਡਿਬੇਟ ਤੋਂ ਬਾਅਦ ਜੋ ਆ ਪਤਾ ਲੱਗੂਗਾ। ਜੀ ਜੀ ਬਿਲਕੁਲ। ਟਰੰਪ ਉਹਨਾਂ ਨੇ ਕੋਰੀ ਨਾ ਕਰ ਦਿੱਤੀ, ਕਹਿੰਦਾ ਵੀ ਮੈਂ ਨਹੀਂ ਆਉਂਦਾ ਕਿਸੇ ਦੇ ਵਿੱਚ ਵੀ, ਤੁਸੀਂ ਆਪਸ ਵਿੱਚ ਗੁੱਥੋਂ ਗੁੱਥਾ ਹੋਵੋ। ਟਰੰਪ ਹੁਣੀ ਡਿਬੇਟਸ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਓਬਵੀਅਸਲੀ ਪਤਾ ਵੀ ਜਿਹੜੀਆਂ ਇੰਨੀਆਂ ਜ਼ਿਆਦੀਆਂ ਇੰਡਾਈਟਮੈਂਟਸ ਆ ਉਹਦਾ ਮੁੱਦਾ ਜਿਹੜਾ ਉਹ ਬਣਨਾ ਆ। ਉਧਰ ਸਪੈਸ਼ਲ ਕੌਂਸਲ ਜੈਕ ਸਮਿਥ ਆ, ਉਹ ਵੀ ਆਪਣੇ ਕਾਗਜ਼ ਪੱਤਰ ਲੈ ਕੇ ਕਹਿੰਦੇ ਤਿਆਰ ਬੈਠੇ ਆ। ਉਹਨਾਂ ਨੇ ਵੀ ਜਲਦ ਹੀ ਜਿਹੜੀਆਂ ਇੰਡਾਈਟਮੈਂਟਸ ਆ ਉਸ ਨੂੰ ਅੱਗੇ ਜਿਹੜਾ ਹੋਰ ਤੋੜ ਸਕਦੇ ਹੈਗੇ ਆ। ਤੇ ਇੱਥੋਂ ਤੱਕ ਵੀ ਅੱਜ ਜਿਹੜਾ ਉਹ ਦੱਸ ਰਿਹਾ ਵੀ ਟਰੰਪ ਹੁਣਾਂ ਦਾ ਇੱਕ ਮਾਰੋ ਲਾਗੋ ਦਾ ਸਿਕਿਉਰਿਟੀ ਦਾ ਬੰਦਾ ਆ, ਉਸ ਨੇ ਫਲਿੱਪ ਕੀਤਾ ਆ ਤੇ ਉਹਨੇ ਆਪਣੇ ਲਾਇਰਸ ਜਿਹੜੇ ਆ ਉਹ ਚੇਂਜ ਜਿਹੜੇ ਉਹ ਕਰ ਲਏ ਆ। ਉਹਨੇ ਮਾਗਾ ਦਾ ਜਿਹੜਾ ਲਾਇਰ ਸੀਗਾ ਟਰੰਪ ਹੋਣ ਵਾਲਾ, ਉਹਨੂੰ ਛੱਡ ਕੇ ਮੈਨੂੰ ਲੱਗਦਾ ਵੀ ਪ੍ਰੋਸੀਕਿਊਟਰਸ ਦਾ ਸਾਥ ਦੇਣ ਦਾ ਸ਼ਾਇਦ ਫੈਸਲਾ ਆ ਇਸ ਦੇ ਵਿੱਚ ਕਰ ਰਿਹਾ। ਟਰੰਪ ਹੁਣੀ ਕਸੂਤੇ ਜਿਹੜੇ ਉਹ ਫਸੇ ਆ ਤੇ ਆਲਦੋ ਰਿਪਬਲਿਕਨਸ ਕੇਅਰ ਨਹੀਂ ਕਰ ਰਹੇ ਜਿਹੜੇ ਉਹਨਾਂ ਦੇ ਸਪੋਰਟਰਸ ਆ ਵੀ ਇਹ ਇੰਨੇ ਕੁ ਜ਼ਿਆਦਾ ਦੋਸ਼ਾਂ ਵਾਲਾ ਜਿਹੜਾ ਬੰਦਾ ਆ ਉਸ ਨੂੰ ਉਹ ਕੈਂਡੀਡੇਟ ਦੇ ਤੌਰ ਦੇ ਉੱਤੇ ਅਜੇ ਵੀ ਜਿਹੜਾ ਉਹ ਦੇਖ ਰਹੇ ਆ। ਤੇ ਪਰ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਹੈ, ਕਿਹੜੇ ਪਾਸੇ ਵੱਲ ਨੂੰ ਸਥਿਤੀ ਜਿਹੜੀ ਉਹ ਜਾਊਗੀ। ਪਰ ਜਿੰਨੀਆਂ ਕੁ ਇੰਡਾਈਟਮੈਂਟਸ ਹੋ ਰਹੀਆਂ ਆ ਉਹਨਾਂ ਦੀਆਂ, ਤੇ ਕੰਮ ਉਹਨਾਂ ਦਾ ਕਾਫੀ ਜਿਹੜਾ ਔਖਾ ਲੱਗ ਰਿਹਾ ਆ। ਬਾਕੀ ਆਉਂਦੇ ਸ਼ੁੱਕਰਵਾਰ ਤੱਕ ਜਾਰਜੀਆ ਦੇ ਵਿੱਚ ਉਹਨਾਂ ਨੇ ਸਰੈਂਡਰ ਵੀ ਜਿਹੜਾ ਆ ਉਹ ਕਰਨਾ ਹੈ। ਜਿਹੜੇ ਇੰਡਾਈਟਮੈਂਟ ਉਹਨਾਂ ਦੇ ਉੱਤੇ ਰੀਸੈਂਟਲੀ ਫੁਲਟਨ ਕਾਊਂਟੀ ਦੇ ਵਿੱਚ ਨਤੀਜਿਆਂ ਨੂੰ ਬਦਲਣ ਦੇ ਸੰਬੰਧ ਦੇ ਵਿੱਚ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਉਸ ਨੂੰ ਲੈ ਕੇ। ਸੋ ਅੱਗੇ ਕਾਫੀ ਕੁਝ ਚੇਂਜਿਸ ਜਿਹੜੀਆਂ ਉਹ ਆ ਰਹੀਆਂ ਤੇਜ਼ੀ ਦੇ ਨਾਲ
ਇਹ ਕੰਮ ਜਿਹੜੇ ਆ ਕਹਿੰਦੇ ਆ ਵੀ ਅੱਗੇ ਨੂੰ ਵੱਧ ਰਹੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਜਿਸ ਤਰ੍ਹਾਂ ਤੁਸੀਂ ਹਵਾਈ ਦੀ ਵੀ ਕੀਤੀ ਸੀ ਗੱਲ, ਜੇ ਹਵਾਈ ਦੀ ਗੱਲ ਕਰਦੇ ਜਾਈਏ, ਮੌਈ ਦੇ ਜੋ ਰੈਜ਼ੀਡੈਂਟਸ ਆ, ਜਿਨ੍ਹਾਂ ਨੇ ਜੋ ਬੈਰੀਕੇਡਸ ਲਾਏ ਗਏ ਸੀ ਫਾਇਰ ਡਿਪਾਰਟਮੈਂਟ ਵੱਲੋਂ, ਪੁਲਿਸ ਵੱਲੋਂ, ਉਹਨਾਂ ਨੂੰ ਤੋੜ ਕੇ ਜੋ ਉੱਥੋਂ ਭੱਜ ਗਏ, ਕਹਿੰਦੇ ਉਹ ਬਚ ਗਏ। ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਅੱਗ ਦੇ ਵਿੱਚ ਪਿੱਛੇ ਸੜ ਗਏ। 114 ਹੁਣ ਤੱਕ ਕਨਫਰਮ ਹੋ ਚੁੱਕੇ ਆ ਐਸੋਸੀਏਟਡ ਪ੍ਰੈਸ ਦੇ ਮੁਤਾਬਕ, ਤੇ FBI ਐਸਟੀਮੇਟ ਕਰਦੀ ਆ ਵੀ 1100 ਦੇ ਕਰੀਬ ਅਨਅਕਾਊਂਟਡ ਆ। ਸੋ ਇੱਕ ਬਹੁਤ ਵੱਡਾ ਜਿਹੜਾ ਡਿਜ਼ਾਸਟਰ ਆਪਾਂ ਕਹਿ ਸਕਦੇ ਆ ਅਮਰੀਕਾ ਦੇ ਇਤਿਹਾਸ ਵਿੱਚ। 114 ਕਨਫਰਮ ਆ ਤੇ 1100 ਅਨਅਕਾਊਂਟਡ ਫੋਰ ਆ, ਹਜੇ ਉਹ ਲੱਭੇ ਨਹੀਂ ਰਹੇ 1100 ਬੰਦੇ, ਕੌਣ ਕਿੱਥੇ ਚਲੇ ਗਏ ਹੈਗੇ ਆ। ਐਮਰਜੈਂਸੀ ਰਿਸਪੌਂਸ ਨੂੰ ਲੈ ਕੇ ਜੋ ਅਫੀਸ਼ੀਅਲਸ ਆ ਉਹਨਾਂ ਨੂੰ ਕਾਫੀ ਜਿਹੜੀ ਹੀਟ ਝੱਲਣੀ ਪੈ ਰਹੀ ਆ, ਵੀ ਐਮਰਜੈਂਸੀ ਸੀਰੀਅਨਸ ਨਹੀਂ ਚੱਲਦੇ ਹੈਗੇ। ਬੈਰੀਕੇਡ ਜਿਹੜੇ ਲਾਏ ਗਏ ਸੀ, ਜੇ ਉਹ ਨਾ ਲਾਏ ਜਾਂਦੇ ਤਾਂ ਕਹਿੰਦੇ ਲੋਕਾਂ ਨੇ ਉੱਥੋਂ ਭੱਜ ਜਾਣਾ ਸੀ, ਲੋਕ ਬਚ ਸਕਦੇ ਹੈਗੇ ਆ। 30 ਦੇ ਕਰੀਬ ਪਾਵਰ ਪੋਲਸ ਡਿੱਗ ਪਏ, ਜਿਨ੍ਹਾਂ ਦੇ ਨਾਲ ਲੋਕਾਂ ਨੂੰ ਅੱਗ ਲੱਗਣ ਦੇ ਵਿੱਚ ਜਿਹੜਾ ਜ਼ਿਆਦਾ ਉਸਨੇ ਵੀ ਸਾਥ ਦਿੱਤਾ, ਤੇ ਕੁਛ ਲੋਕਾਂ ਨੂੰ ਜਿਹੜਾ ਆ ਉਹਦਾ ਇੰਜਰੀਜ਼ ਵੀ ਹੋਈਆਂ ਉਹਦੇ ਕਰਕੇ, ਉਹਨਾਂ ਦੀਆਂ ਕਾਰਾਂ ਉਹ ਜੋ ਆ ਜਿਹੜੇ ਡਿੱਗ ਪਏ ਸੀਗੇ ਪੋਲਸ, ਉਹਨਾਂ ਦੇ ਵਿੱਚ ਫਸ ਗਈਆਂ। ਮੌਈ ਦੀ ਜੋ ਪੁਲਿਸ ਚੀਫ ਆ ਜੌਨ ਪੈਲਿਟਰ, ਉਹਨਾਂ ਨੇ ਨਿਊਜ਼ ਕਾਨਫਰੰਸ ਦੱਸਿਆ ਵੀ ਆਫੀਸਰਸ ਨੇ ਕਦੇ ਸਟਾਪ ਨਹੀਂ ਕੀਤਾ ਲੋਕਾਂ ਨੂੰ ਏਰੀਏ ਚੋਂ ਨਿਕਲਣ ਦੇ ਲਈ। ਰੈਜ਼ੀਡੈਂਟਸ ਨੂੰ ਡਿਸਕਰੇਜ ਕੀਤਾ ਗਿਆ ਸੀ ਵੀ ਬੈਰੀਕੇਡਸ ਤੋਂ ਨਾ ਜਾਓ, ਪਰ ਇੱਕ ਫੈਮਿਲੀ ਹੁਣ ਅੱਗੇ ਆਈ ਆ, ਉਹ ਕਹਿੰਦੇ ਵੀ ਅਸੀਂ ਬੈਰੀਕੇਡ ਤੋਂ ਨਿਕਲ ਕੇ ਆਪਣੀ ਜਾਨ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਆ। ਸੋ ਇਹ ਕਿਸੇ ਨੇ ਵੀ ਨਹੀਂ ਕਹਿੰਦੇ ਰਿਅਲਾਈਜ਼ ਕੀਤਾ ਸੀ ਵੀ ਐਡਾ ਵੱਡਾ ਇਹ ਇਨਸੀਡੈਂਟ ਹੋ ਜਾਊਗੀ, ਇੰਨੀ ਜ਼ਿਆਦਾ ਅੱਗ ਇੰਨੀ ਤੇਜ਼ੀ ਦੇ ਨਾਲ ਫੈਲ ਜਾਊਗੀ। ਸੋ ਇਹਦੇ ਕਰਕੇ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਕਰਨਾ ਆ, ਕਿੱਧਰ ਨੂੰ ਭੱਜਣਾ ਆ। ਲੋਕਾਂ ਨੇ ਸਮੁੰਦਰ ਦੇ ਵਿੱਚ ਛਾਲਾਂ ਮਾਰ ਦਿੱਤੀਆਂ, ਕੁਛ ਉੱਥੋਂ ਬਚ ਵੀ ਗਏ ਹੈਗੇ ਆ। ਪਰ 1100 ਬੰਦਿਆਂ ਦਾ FBI ਵੱਲੋਂ ਕਹਿਣਾ ਵੀ ਅਨਅਕਾਊਂਟਡ ਫੋਰ ਆ। ਸੋ ਇਹਦੇ ਵਿੱਚ ਲੱਗਦਾ ਆ ਵੀ ਮੌਤਾਂ ਦੀ ਗਿਣਤੀ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਵਾਧਾ ਹੋਊਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਲਈ ਇਹ ਵੀ ਆਪਾਂ ਰੀਸੈਂਟਲੀ ਖਬਰਾਂ ਕਰਦੇ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਜਹਾਜ਼ ਆ 에ਅਰਪੋਰਟਸ ਦੇ ਵਿੱਚ ਆਪਸ ਦੇ ਵਿੱਚ ਟਕਰਾਉਣੋਂ ਮਸਾਂ ਹੀ ਜਿਹੜੇ ਉਹ ਬਚਦੇ ਰਹੇ ਆ। ਕਈ ਥਾਵਾਂ ਦੇ ਉੱਤੇ ਛੋਟੇ ਮੋਟੇ ਕਹਿ ਸਕਦੇ ਵੀ ਵਿੰਗਸ ਆਪਸ 'ਚ ਟਕਰਾ ਵੀ ਗਏ, ਜੋ ਸੁਣਨ ਨੂੰ ਉਹ ਛੋਟੀ ਗੱਲ ਲੱਗਦੀ ਹੈ ਪਰ ਬਹੁਤ ਵੱਡੀ ਚੀਜ਼ ਜਿਹੜੀ ਉਹ ਬਣ ਜਾਂਦੀ ਆ। ਹੁਣ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਅੱਜ ਐਲਾਨ ਕੀਤਾ ਆ ਵੀ hundreds of millions of dollar ਉਹ ਇਸ ਦੇ ਵਿੱਚ ਹੁਣ ਇਨਵੈਸਟ ਕਰਨ ਜਾ ਰਹੇ ਆ, ਜਿਹੜੀਆਂ ਨੀਅਰ ਕੋਲੀਜਨਸ ਹੋਣ ਦਾ ਕਈ ਵਾਰੀ ਆਸਾਰ ਬਣਦੇ ਆ 에ਅਰਪੋਰਟਸ ਦੇ ਉੱਤੇ, ਉਹਨਾਂ ਨੂੰ ਰੋਕਿਆ ਜਾਵੇ। ਕਹਿੰਦੇ ਵੀ ਜਿਹੜੀਆਂ ਰਨਵੇ ਇਨਕਰਸ਼ਨਸ ਇੱਕ ਦੂਜੇ ਦੇ ਨਾਲ ਹੋ ਰਹੀਆਂ ਆ, ਉਹਨਾਂ ਨੂੰ ਘਟਾਉਣ ਦੇ ਲਈ ਅਸੀਂ ਹੁਣ ਰੀਸੋਰਸਿਸ ਇਸ ਦੇ ਵਿੱਚ ਕਾਫੀ ਜ਼ਿਆਦਾ ਲਗਾਉਣ ਜਾ ਰਹੇ ਹੈਗੇ ਆ। ਅਕਤੂਬਰ ਮਹੀਨੇ ਤੱਕ ਪਿਛਲੇ ਜਿਹੜੇ ਆ ਪਿਛਲੇ ਸਾਲ ਦੇ ਅਕਤੂਬਰ ਤੋਂ ਲੈ ਕੇ ਹੁਣ ਤੱਕ 1495 ਅਜਿਹੇ ਇੰਸੀਡੈਂਟ ਹੋਏ ਨੇ FAA ਦੇ ਆਪਣੇ ਡਾਟਾ ਦੇ ਮੁਤਾਬਕ, ਜਿਨ੍ਹਾਂ ਨੂੰ ਨੀਅਰ ਜਿਹੜੀਆਂ ਕੋਲੀਜਨਸ ਆ ਉਹ ਦੇ ਰੂਪ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਸਕਦਾ ਆ ਵੀ ਮਸਾਂ ਹੀ ਜਿਹੜੇ ਆ ਉਹ ਆਪਸ 'ਚ ਟਕਰਾਉਣੋਂ ਬਚੇ ਹੈਗੇ ਆ। ਸੋ ਹੁਣ ਕਹਿੰਦੇ ਵੀ ਮਿਲੀਅਨਸ ਆਫ ਡਾਲਰ ਲੱਗਣਗੇ ਇਸ ਦੇ ਵਿੱਚ। ਜਿਹੜਾ ਬੋਸਟਨ ਲੋਗਨ ਇੰਟਰਨੈਸ਼ਨਲ 에ਅਰਪੋਰਟ ਆ, ਉਹਨਾਂ ਨੂੰ ਸਭ ਤੋਂ ਵੱਧ ਇਸ ਨਵੇਂ ਪ੍ਰੋਜੈਕਟ ਦੇ ਲਈ $44 ਮਿਲੀਅਨ ਮਿਲਣ ਜਾ ਰਿਹਾ ਆ। ਇਸੇ ਤਰੀਕੇ ਦੇ ਨਾਲ ਹੋਰ ਜਿਹੜੇ 에ਅਰਪੋਰਟਸ ਆ ਉਹਨਾਂ ਉੱਤੇ ਵੀ ਇਹ ਰਾਸ਼ੀ ਜਿਹੜੀ ਉਹ ਵਰਤ ਕੇ ਨੀਅਰ ਕੋਲੀਜਨਸ ਆ ਉਹਨਾਂ ਨੂੰ ਰੋਕਣ ਦੇ ਲਈ ਰਿਸੋਰਸਿਸ ਵੰਡੇ ਜਾਣਗੇ। ਜੀ ਅਗਲੀ ਖਬਰ ਪਰ ਚਲੀਏ, ਕਹਿੰਦੇ ਵੀ 15 USA ਦੇ ਸ਼ਹਿਰ ਜਿਹੜੇ ਜਿੱਥੇ ਹਾਈਐਸਟ ਕਾਸਟ ਆਫ ਲਿਵਿੰਗ ਆ ਉਹ ਡਿਕਲੇਅਰ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚ ਸੈਨ ਫਰਾਂਸਿਸਕੋ ਨੰਬਰ 1 ਤੇ ਨਹੀਂ ਆਇਆ। ਨਿਊਯਾਰਕ ਦਾ ਮੈਨਹੈਟਨ ਬੋਰੋ ਵਾਲਾ ਏਰੀਆ ਆ ਮੋਸਟ ਐਕਸਪੈਂਸਿਵ ਪਲੇਸ ਆ USA ਦੇ ਵਿੱਚ। ਕਾਸਟ ਆਫ ਲਿਵਿੰਗ ਡਬਲ ਆਲਮੋਸਟ ਨੈਸ਼ਨਲ ਐਵਰੇਜ ਦੇ ਨਾਲੋਂ। ਲਿਵਿੰਗ ਕਾਸਟ ਮੈਨਹਟਨ 'ਚ 122% ਹਾਈ ਆ ਐਵਰੇਜ ਦੇ ਨਾਲੋਂ। ਕਾਉਂਸਲ ਫਾਰ ਕਮਿਊਨਿਟੀ ਦੇ ਇਕਨੋਮਿਕ ਰਿਸਰਚ ਨੇ ਕਾਸਟ ਆਫ ਲਿਵਿੰਗ ਦਾ ਜੋ ਇੰਡੈਕਸ ਆ ਉਹਦੇ ਮੁਤਾਬਕ ਇਹ ਦੱਸਿਆ ਹੈਗਾ। ਇਹਦੇ 'ਚ ਸਾਰਾ ਕੁਛ ਗੁੱਡ ਐਂਡ ਸਰਵਿਸਿਜ਼,
ਉਹ 271 ਦੇ ਕਰੀਬ ਜਿਹੜੇ ਵੱਡੇ ਵੱਡੇ ਅਰਬਨ ਏਰੀਆਜ਼ ਆ ਉਹਨਾਂ ਦੇ ਇਹ ਸਾਰੇ ਪੁਆਇੰਟ ਲੈ ਕੇ ਉਹਨਾਂ ਨੇ ਫਿਗਰ ਆਊਟ ਕੀਤਾ ਹੈਗਾ ਆ। ਨਿਊਯਾਰਕ ਵਾਰੋ ਏਰੀਆ 'ਚ ਕਾਸਟ ਆਫ ਲਿਵਿੰਗ 24% ਜ਼ਿਆਦੇ ਆ ਹੋਨੋਲੁਲੂ ਨਾਲੋਂ, ਹਵਾਈ ਨਾਲੋਂ। 31% ਹਾਈ ਆ ਸੈਨ ਫਰਾਂਸਿਸਕੋ ਨਾਲੋਂ। ਸੋ ਜੇ ਦੱਸਦੀ ਜਾਈਏ ਜਿਹੜੇ 15 ਸ਼ਹਿਰ ਦੱਸੇ ਆ, ਸਭ ਤੋਂ ਮਹਿੰਗਾ ਸ਼ਹਿਰ ਰਹਿਣ ਲਈ ਨਿਊਯਾਰਕ, ਫੇ ਹੋਨੋਲੁਲੂ, ਸੈਨ ਫਰਾਂਸਿਸਕੋ, ਨਿਊਯਾਰਕ, ਬਰੁਕਲਿਨ ਤੇ ਔਰੇਂਜ ਕਾਉਂਟੀ ਕੈਲੀਫੋਰਨੀਆ, ਲਾਸ ਐਂਜਲਸ ਦਾ, ਲੌਂਗ ਬੀਚ, ਵਾਸ਼ਿੰਗਟਨ ਡੀਸੀ, ਬੋਸਟਨ, ਸਿਆਟਲ, ਸੈਨ ਡੀਗੋ, ਅਰਲਿੰਗਟਨ ਵਰਜੀਨੀਆ ਦਾ, ਓਕਲੈਂਡ 12ਵੇਂ ਨੰਬਰ ਤੇ ਆਇਆ ਕੈਲੀਫੋਰਨੀਆ 'ਚ। ਹਾਲਾਂਕਿ ਓਕਲੈਂਡ 'ਚ ਬਹੁਤ ਜ਼ਿਆਦਾ ਕ੍ਰਾਈਮ ਆ, ਤੁਸੀਂ ਦੇਖਦੇ ਹੀ ਆ। ਨਿਊਯਾਰਕ ਕੁਈਨਸ 30 ਨੰਬਰ ਤੇ ਮੈਰੀਲੈਂਡ ਦੇ ਵਿੱਚ ਵਿਥੀਸ ਦਾ ਤੇ ਨੈਸੂਆ ਕਾਉਂਟੀ ਨਿਊਯਾਰਕ ਦੇ ਵਿੱਚ 15ਵੇਂ ਨੰਬਰ ਦੇ ਉੱਤੇ ਆਇਆ ਹੈ। ਜੀ, ਜੀ ਬਿਲਕੁਲ। ਸੋ ਇਹਨਾਂ ਦੇ ਇੰਡੈਕਸ ਦੇ ਵਿੱਚ ਜਿਹੜਾ ਨਿਊਯਾਰਕ ਮੈਨਹੈਟਨ ਉਹ 222 ਦੇ ਉੱਤੇ ਇੰਡੈਕਸ ਸਕੋਰ ਆਇਆ, ਜਾਣੀ ਕਿ ਸਭ ਤੋਂ ਮਹਿੰਗਾ। ਤੇ ਜਿਹੜਾ 15ਵੇਂ ਨੰਬਰ ਤੇ ਨੈਸੂ ਕਾਉਂਟੀ ਆ ਉਹ ਵੀ ਨਿਊਯਾਰਕ 'ਚ 135 ਨੰਬਰ ਪੁਆਇੰਟ ਜਿਹੜਾ ਇੰਡੈਕਸ ਦੇ ਉੱਤੇ ਬਣਦਾ ਆ। ਕੈਲੀਫੋਰਨੀਆ ਦਾ 1, 2, 4 ਜਿਹੜੇ ਟੌਪ 15 ਦੇ ਵਿੱਚ ਦੇਖੇ ਗਏ ਆ। ਓਕਲੈਂਡ, ਸੈਨ ਡਿਏਗੋ, LA, ਲੌਂਗ ਬੀਚ ਤੇ ਔਰੇਂਜ ਕਾਉਂਟੀ। ਤੇ ਹੁਣ ਆਪਾਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚਲੀਏ। 21 ਲੋਕ 11 ਸਟੇਟਾਂ ਦੇ ਵਿੱਚ ਸਾਲਮੋਨੇਲਾ ਆਊਟਬ੍ਰੇਕ ਦੇ ਨਾਲ ਬਿਮਾਰ ਹੋ ਗਏ ਆ। ਹੁਣ ਸਾਇੰਟਿਸਟ ਨੇ ਫਿਗਰ ਆਊਟ ਕੀਤਾ ਵੀ ਇਹ ਜਿਹੜੇ ਛੋਟੇ ਕੱਛੂ ਕੰਮੇ ਆ, ਟਰਟਲਸ ਆ, ਉਹਨਾਂ ਤੋਂ ਇਹ ਸਾਰਾ ਕੁਝ ਫੈਲਿਆ ਆ। ਖਾਸ ਕਰਕੇ ਉਹ ਟਰਟਲਸ ਜੋ 4 ਇੰਚ ਤੋਂ ਛੋਟੇ ਹੈਗੇ ਆ। ਈਵਨ ਦੋ ਇਹ ਇਲੀਗਲ ਆ ਵੇਚਣੇ, ਪਰ ਤੁਸੀਂ ਕਹਿੰਦੇ ਤੁਹਾਨੂੰ ਕਈ ਵਾਰੀ ਆਨਲਾਈਨ ਜਾਂ ਹੋਰ ਜਗ੍ਹਾ ਦੇ ਉੱਤੋਂ ਮਿਲ ਜਾਂਦੇ ਹੈਗੇ ਆ। ਜੋ 26 ਦੇ ਕਰੀਬ ਲੋਕ ਬਿਮਾਰ ਪਾਏ ਗਏ ਆ ਉਹ ਨਿਊਯਾਰਕ, ਪੈਂਸਿਲਵੇਨੀਆ, ਵਰਜੀਨੀਆ, ਨਾਰਥ ਕੈਰੋਲੀਨਾ, ਓਹਾਇਓ, ਕੰਟਕੀ, ਟੈਨਸੀ, ਜਾਰਜੀਆ, ਇਲੀਨੋਇਸ, ਮਿਜ਼ੂਰੀ ਤੇ ਕੈਲੀਫੋਰਨੀਆ ਦੇ ਵਿੱਚ ਲੋਕ ਬਿਮਾਰ ਹੋਏ ਆ। 9 ਜਣਿਆਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਹੈ। ਟੈਨਸੀ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਕੇਸ ਹੋਏ ਆ CDC ਦੇ ਮੁਤਾਬਕ 6 ਦੇ ਕਰੀਬ। ਕਹਿੰਦੇ ਵੀ ਇਹ ਜਿਹੜੇ ਟਰਟਲਸ ਆ ਇਹ ਸਾਲਮੋਨੇਲਾ ਜਰਮ ਨੂੰ ਕੈਰੀ ਕਰਦੇ ਹੈਗੇ ਆ, ਜੋ 4 ਇੰਚ ਤੋਂ ਛੋਟੇ ਹੁੰਦੇ ਹੈਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਈਵਨ ਦੋ ਇਲੀਗਲ ਆ ਸੈਲ ਕਰਨੇ, ਪਰ ਕਹਿੰਦੇ ਆਨਲਾਈਨ ਸਟਰੀਟ ਦੇ ਉੱਤੇ ਜਾਂ ਬਹੁਤ ਵਾਰ ਮਿਲ ਜਾਂਦੇ ਹੈਗੇ ਆ। ਬਹੁਤ ਸਾਰੇ ਲੋਕਾਂ ਨੇ ਐਜ਼ ਅ ਪੈਟ ਰੱਖੇ ਹੋਏ ਹੈਗੇ ਆ। ਕਹਿੰਦੇ ਵੀ ਜਦੋਂ ਇਹਨਾਂ ਦੀਆਂ ਜਿਹੜੇ ਸੈਲਮੋਨੇਲਾ ਜਰਮਸ ਆ ਇਹਨਾਂ ਦੀਆਂ ਡ੍ਰੌਪਿੰਗਸ ਦੇ ਵਿੱਚ ਆ ਜਾਂਦੇ ਆ, 6 ਘੰਟੇ ਤੋਂ ਬਾਅਦ ਉਹ ਅਸਰ ਕਰਨਾ ਸ਼ੁਰੂ ਕਰਦੇ ਹੈਗੇ ਆ। ਕਹਿੰਦੇ CDC ਦੇ ਮੁਤਾਬਕ ਕਿਸੇ ਨੂੰ ਜੋ ਕਿਸ ਵਗੈਰਾ ਨਹੀਂ ਕਰਨਾ ਚਾਹੀਦਾ ਹੈਗਾ ਟਰਟਲ ਨੂੰ, ਕਿਉਂਕਿ ਲੋਕ ਪਾਲਦੇ ਹੈਗੇ ਆ। ਸੈਲਮੋਨੇਲਾ ਦੇ ਸਿੰਪਟਮਸ ਜੋ ਦੱਸੇ ਗਏ ਆ ਉਹ 102 ਡਿਗਰੀ ਤੱਕ ਤੁਹਾਨੂੰ ਬੁਖਾਰ ਹੋ ਜਾਊਗਾ, ਬਲਡੀ ਤੇ ਰਕਣਿੰਗ, ਡਾਇਰੀਆ ਤੇ ਵੋਮਿਟਿੰਗ, ਡੀਹਾਈਡਰੇਸ਼ਨ, ਇਹ ਸਾਰਾ ਕੁਝ ਇਹਦੇ ਤੋਂ ਹੁੰਦਾ ਹੈਗਾ। ਜੀ ਜੀ।
ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਅੱਜ ਇੱਕ ਡੀਬੇਟ ਤਾਂ ਹੋਣਾ ਹੈ, ਤੇ ਪਰ ਉਸੇ ਹੀ ਤਰਜ਼ ਦੇ ਉੱਤੇ ਟੱਕਰ ਕਾਲਸਨ ਨੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੀ ਇੱਕ ਇੰਟਰਵਿਊ ਜਿਹੜੀ ਕੀਤੀ ਆ, ਉਹ ਕਹਿੰਦੇ ਆ ਵੀ ਅੱਜ ਹੀ ਉਹਨਾਂ ਨੇ ਰਿਲੀਜ਼ ਕਰਨੀ ਹੈ ਜਦੋਂ ਪ੍ਰਾਇਮਰੀ ਦਾ ਡਿਬੇਟ ਚੱਲਣਾ ਆ। ਸੋ ਉਹਨਾਂ ਨੇ ਆਪਣੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਇਸ ਦੀ ਪੁਸ਼ਟੀ ਜਿਹੜੀ ਉਹ ਕੀਤੀ ਹੈਗੀ ਆ। ਕਹਿੰਦੇ ਵੀ ਸਪਾਰਕ ਵਿਲ ਫਲਾਈ, ਵੀ ਚੰਗੇ ਚੰਗਿਆੜੇ ਜਿਹੜਾ ਲੱਗਦਾ ਆ ਉਹ ਕੱਢਣਗੇ। ਤੇ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਤੇ ਕੋਸ਼ਿਸ਼ ਉਹੀ ਕਰ ਰਿਹਾ ਵੀ ਆਪਣੀ ਜਿਹੜੀ ਲਾਈਮਲਾਈਟ ਦੇ ਵਿੱਚ ਜ਼ਰੂਰ ਰਹਿਣ, ਈਵਨ ਦੋ ਉਹ ਡਿਬੇਟ ਦੇ ਵਿੱਚ ਆਪ ਨਹੀਂ ਹੋਣਗੇ, ਪਰ ਉਸੇ ਦੌਰਾਨ ਪੈਰਲਲੀ ਉਹਨਾਂ ਨੇ ਇੱਕ ਆਪਣੀ ਇੰਟਰਵਿਊ ਆ ਉਹ ਪੋਸਟ ਕਰਨੀ ਆ। ਜੀ, ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਬਹੁਤ ਹੀ ਜ਼ਿਆਦਾ ਅੱਗਾਂ ਲੱਗੀਆਂ ਹੋਈਆਂ ਆ ਤੇ ਰੋਕਣ ਦਾ ਜਿਹੜਾ ਨਾਂ ਨਹੀਂ ਲੈ ਰਹੀਆਂ ਹੈਗੀਆਂ। ਵਾਈਲਡ ਫਾਇਰ ਕਾਰਬਨ ਐਮਿਸ਼ਨ ਜੋ ਇਸ ਸਾਲ ਦਾ ਦੱਸਦੀ ਜਾਈਏ 400 ਮੈਗਾ ਟਨ ਦੇ ਲਾਗੇ-ਛਾਗੇ ਪਹੁੰਚ ਚੁੱਕਾ ਹੈਗਾ। ਇੰਨਾ ਜ਼ਿਆਦਾ ਕਦੇ ਵੀ ਨਹੀਂ ਹੋਇਆ ਹੈਗਾ। ਕੈਨੇਡਾ ਦੀ ਹਿਸਟਰੀ ਦੇ ਵਿੱਚ 1040 ਅੱਗਾਂ ਇਸ ਟਾਈਮ ਲੱਗੀਆਂ ਆ। ਉਹ ਉਹਨਾਂ ਦੇ ਸਭ ਤੋਂ ਜ਼ਿਆਦੇ ਅੱਗਾਂ ਲੱਗੀਆਂ ਆ। ਤਾਂ ਸਭ ਤੋਂ ਜੋ ਖਤਰਨਾਕ ਅੱਗਾਂ ਲੱਗੀਆਂ ਹੋਈਆਂ ਹੈਗੀਆਂ ਆ, ਉਹ ਨਾਰਥ ਵੈਸਟ ਟੈਰੀਟਰੀਜ਼ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਗੀਆਂ ਆ। ਇਹਨਾਂ ਸਾਰਿਆਂ ਨੇ ਪ੍ਰੋਪਰਟੀ ਦਾ, ਜਾਨਾਂ ਦਾ ਖਤਰਾ ਬਹੁਤ ਸਾਰਾ ਬਣਿਆ ਆ। ਸੈਟੇਲਾਈਟ ਦੇ ਰਾਹੀਂ ਵੀ ਜੋ ਕੈਨੇਡਾ ਦੀ ਸਰਕਾਰ ਆ ਉਸ ਨੂੰ ਮੋਨੀਟਰ ਕਰ ਰਹੀ ਆ। ਜੇ ਵੱਡੀ ਪਿਕਚਰ ਦੱਸਦੀ ਜਾਈਏ, ਹੁਣ ਤੱਕ 59,230 ਸਕੁਆਇਰ ਮਾਈਲ ਏਰੀਆ, ਦੇਖੋ ਕਿ ਕਿੱਡਾ ਵੱਡਾ ਏਰੀਆ ਹੋ ਸਕਦਾ। 60,000 ਸਕੁਆਇਰ ਮਾਈਲ ਦੇ ਕਰੀਬ ਆਲਰੇਡੀ ਵਰਨ ਹੋ ਚੁੱਕਾ ਹੈਗਾ। ਸੋ ਇਸੇ ਕਰਕੇ ਸਾਡੇ ਮੁਲਕ ਦੇ ਵਿੱਚ ਵੀ ਕਈ ਸਾਰੇ ਜਿਹੜੇ ਸ਼ਹਿਰ ਆ ਉੱਥੇ ਧੂੰਆਂ ਹੀ ਧੂੰਆਂ ਰਿਹਾ। ਪਿੱਛੇ ਸ਼ਿਕਾਗੋ, ਮਿਨੇਸੋਟਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਇਵੈਕੂਏਟ ਵੀ ਕੀਤਾ ਗਿਆ ਕੁਝ ਸ਼ਹਿਰਾਂ ਚੋਂ, ਕਿਉਂਕਿ ਉੱਥੇ ਸਟੇਟ ਆਫ ਐਮਰਜੈਂਸੀ ਵੀ ਡਿਕਲੇਅਰ ਕੀਤੀ ਹੋਈ ਹੈਗੀ ਆ। ਜੋ ਇਸ ਟਾਈਮ ਸਮਾਂ ਹੈਗਾ ਉਹ ਬੜਾ ਡਰਾਈ ਤੇ ਹੌਟ ਹੈਗਾ ਆ, ਖਾਸ ਕਰਕੇ ਵੈਸਟਰਨ ਕੈਨੇਡਾ ਦੇ ਵਿੱਚ। ਤੇ ਉਹਦੇ ਨਾਲ ਅੱਗਾਂ ਬੁਝਾਉਣੀਆਂ ਜਿਹੜੀਆਂ ਬੜੀਆਂ ਔਖੀਆਂ ਆ ਤੇ ਤੇਜ਼ੀ ਦੇ ਨਾਲ ਜੋ ਆ ਉਹ ਫੈਲ ਰਹੀਆਂ ਹੈਗੀਆਂ। ਤੇ USA ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸ਼ਹਿਰ ਆ ਉੱਥੇ ਅਨਹੈਲਥੀ ਕੰਸੈਂਟਰੇਸ਼ਨ ਆਫ ਸਮੋਕ ਹੈਗੀ ਆ। ਸੋ ਲੋਕਾਂ ਨੂੰ ਜਿਹੜੇ ਆ ਆਪਣੇ ਮਾਸਕ ਵਗੈਰਾ ਪਾਉਣੇ ਚਾਹੀਦੇ, ਕਹਿੰਦੇ ਬਾਹਰ ਜ਼ਿਆਦਾ ਨਹੀਂ ਨਿਕਲਣਾ ਚਾਹੀਦਾ ਹੈਗਾ ਆ। ਇੱਕ ਮਾਰਕ ਪਰਿੰਗਟਨ ਹੈਗੇ ਆ, ਸੀਨੀਅਰ ਸਾਇੰਟਿਸਟ ਕੈਮਸ ਦੇ, ਕਹਿੰਦੇ 17ਵਾਂ ਹਫਤਾ ਹੋ ਗਿਆ ਲਗਾਤਾਰ ਕੈਨੇਡਾ ਦੇ ਵਿੱਚ ਵਾਈਲਡ ਫਾਇਰ ਲੱਗੇ ਹੋਏ ਨੂੰ। ਇਹ ਇੱਕ ਲਾਰਜ ਸਕੇਲ ਦੇ ਉੱਤੇ ਰਿਮਾਰਕੇਬਲ ਇਨਸੀਡੈਂਟ ਆਪਾਂ ਕਹਿ ਸਕਦੇ ਹਾਂ। ਜੀ ਜੀ। ਸਾਊਥ ਕੈਰੋਲੀਨਾ ਦੇ ਜਿਹੜੇ ਸਟੇਟ ਦੇ ਸੁਪਰੀਮ ਕੋਰਟ ਆ, ਉਹਨਾਂ ਨੇ ਫੀਟਲ ਹਾਰਟਬੀਟ ਵਾਲਾ ਜਿਹੜਾ ਅਬੋਰਸ਼ਨ ਬੈਨ ਆ ਉਸ ਨੂੰ ਅਪਹੋਲਡ ਕਰ ਦਿੱਤਾ ਹੈਗਾ ਆ। ਇੱਕ ਦੇ ਮੁਕਾਬਲੇ 4 ਜਿਹੜੇ ਉਹਨਾਂ ਦੇ ਜਸਟਿਸ ਆ, ਉਹਨਾਂ ਨੇ ਇਸ ਬੈਨ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਹੈਗੀ ਆ। ਸਾਊਥ ਕੈਰੋਲੀਨਾ ਦਾ ਜਿਹੜਾ ਲਾ ਆ ਉਹ ਅਬੋਰਸ਼ਨ ਨੂੰ ਬੈਨ ਕਰਦਾ ਆ, ਜਦੋਂ ਕਹਿੰਦੇ ਵੀ ਜਿਹੜਾ ਫੀਟਲ ਆ, ਜਿਸ ਨੂੰ ਅੰਦਰ ਫੀਟਸ ਆਖਿਆ ਜਾਂਦਾ, ਵੀ ਉਹਦੀ ਹਾਰਟ ਬੀਟ ਡਿਟੈਕਟ ਹੋ ਜਾਂਦੀ ਆ। ਤੇ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਕੋਈ ਕੌਨਸਟੀਟਿਊਸ਼ਨਲ ਰਾਈਟ ਨਹੀਂ ਰਹਿੰਦਾ ਇਸ ਅਬੋਰਸ਼ਨ ਨੂੰ। ਇਹ ਵੀ ਜ਼ਿਕਰਯੋਗ ਗੱਲ ਦੱਸਦੀ ਜਾਈਏ ਵੀ ਉੱਥੇ ਦਾ ਸਾਊਥ ਕੈਰੋਲੀਨਾ ਦਾ ਜਿਹੜਾ ਸੁਪਰੀਮ ਕੋਰਟ ਆ, ਸਾਰੇ ਦੇ ਸਾਰੇ ਹੀ ਮੇਲਸ ਦਾ ਹੈਗਾ ਆ। ਇੱਕ ਜਿਹੜੇ ਇਹਨਾਂ ਦੇ ਜਸਟਿਸ, ਚੀਫ ਜਸਟਿਸ ਉੱਥੋਂ ਦੇ ਡੋਨਲਡ ਬੈਟੀ ਆ, ਉਹਨਾਂ ਨੇ ਇਸ ਦੇ ਉਲਟ ਹੀ ਜਿਹੜਾ ਆਪਣਾ ਫੈਸਲਾ ਆ, ਓਪੀਨੀਅਨ ਆ, ਉਹ ਰੱਖਿਆ ਸੀ। ਇਸ ਸਪਰਿੰਗ ਦੇ ਸੈਸ਼ਨ ਦੇ ਵਿੱਚ ਉੱਥੋਂ ਦੇ ਜਿਹੜੇ ਗਵਰਨਰ ਹੈਨਰੀ ਮੈਕਮਾਸਟਰ ਆ, ਉਹਨਾਂ ਨੇ ਅਬੋਰਸ਼ਨ ਦੇ ਬੈਨ ਦੇ ਉੱਤੇ ਇਹ ਸਿਆਹੀ ਜਿਹੜੀ ਉਹ ਲਗਾਈ ਸੀ, ਜਿਸ ਵਿੱਚ ਕਹਿੰਦੇ ਵੀ ਜਦੋਂ ਹੀ ਅਲਟਰਾਸਾਊਂਡ ਡਿਟੈਕਟ ਕਰਦਾ ਆ ਕਾਰਡੀਅਕ ਐਕਟੀਵਿਟੀ, ਜੋ ਕਿ ਕਹਿੰਦੇ ਤਕਰੀਬਨ 6 ਹਫ਼ਤੇ ਪ੍ਰੈਗਨੈਂਸੀ ਤੋਂ ਬਾਅਦ ਦੇ ਵਿੱਚ ਹੁੰਦੀ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਅਬੋਰਸ਼ਨ ਦੇ ਉੱਤੇ ਬੈਨ ਲੱਗ ਜਾਂਦਾ, ਲਾ ਦਿੱਤਾ ਗਿਆ ਹੈ। ਸੋ ਬਾਅਦ ਦੇ ਵਿੱਚ ਅਦਾਲਤ ਵਿੱਚ ਇਹ ਗਿਆ, ਉੱਥੋਂ ਦੀ ਸੁਪਰੀਮ ਕੋਰਟ ਨੇ ਵੀ ਹੁਣ ਇਹਨਾਂ ਦੇ ਹੀ, ਇਹਨਾਂ ਲਾ ਮੇਕਰਸ ਦੇ ਹੱਕ ਦੇ ਵਿੱਚ ਇਹ ਫੈਸਲਾ ਸੁਣਾਇਆ ਹੈ। ਜੀ, ਅਗਲੀ ਖਬਰ ਵੱਲ ਚਲੀਏ ਤੇ ਸਿੰਗਾਪੁਰ ਦੀ ਇੱਕ ਨੈਸ਼ਨਲ ਯੂਨੀਵਰਸਿਟੀ ਆ, ਬਹੁਤ ਹੀ ਮਸ਼ਹੂਰ ਤੇ ਬਹੁਤ ਹੀ ਪ੍ਰੋਮੀਨੈਂਟ ਯੂਨੀਵਰਸਿਟੀ ਆ। ਉਹਨਾਂ ਨੇ ਇੰਗਲੈਂਡ ਤੋਂ ਆਪਣਾ ਸਿੱਖ ਪ੍ਰੋਫੈਸਰ ਜਸਜੀਤ ਸਿੰਘ
ਉਸ ਨੂੰ ਜਿਹੜਾ ਅਪਾਇੰਟ ਕੀਤਾ ਹੈਗਾ ਇੰਟਰਨੈਸ਼ਨਲੀ ਰੇਜ਼ ਕਰਨ ਦੇ ਲਈ ਸਿੱਖ ਵੇ ਆਫ ਲਾਈਫ ਤੇ। ਕਹਿੰਦੇ ਵੀ ਜੋ ਪ੍ਰੋਫੈਸਰ ਜਸਜੀਤ ਸਿੰਘ ਆ 51 ਸਾਲਾਂ ਦੇ ਆ, ਰਾਈਟ ਨਾਓ ਯੂਕੇ ਦੇ ਵਿੱਚ ਯੂਨੀਵਰਸਿਟੀ ਆਫ ਲੀਡਸ ਦੇ ਵਿੱਚ ਪ੍ਰੋਫੈਸਰ ਹੈਗੇ ਆ, ਤੇ ਉਹਨਾਂ ਨੂੰ ਸਿੱਖ ਸਟੱਡੀਜ਼ ਦੇ ਉੱਤੇ ਇੱਕ ਤਰ੍ਹਾਂ ਨਾਲ ਅਥਾਰਟੀ ਕਰਕੇ ਵੀ ਜਾਣਿਆ ਜਾਂਦਾ ਹੈਗਾ ਆ। ਸੋ ਸਿੰਗਾਪੁਰ ਦੇ ਵਿੱਚ ਜੋ ਪ੍ਰੋਫੈਸਰ ਲਿਓਨ ਵੀ ਆ, ਡੀਨ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਦੇ ਫੈਕਲਟੀ ਆਫ ਆਰਟਸ ਤੇ ਸੋਸ਼ਲ ਸਾਇੰਸਸ ਦੇ, ਉਹਨਾਂ ਨੇ ਇਹ ਕਿਹਾ ਵੀ ਇਹਦੇ ਨਾਲ ਇਕੱਲਾ ਸਿੰਗਾਪੁਰ ਨਹੀਂ, ਪੂਰੇ ਦੁਨੀਆ ਲੈਵਲ ਦੇ ਲੋਕਾਂ ਨੂੰ ਸਿੱਖਾਂ ਦਾ ਵੇ ਆਫ ਲਾਈਫ ਕੀ ਆ ਉਹਦੇ ਬਾਰੇ ਜੋ ਪਤਾ ਲੱਗੂਗਾ ਤੇ ਉਹ ਯੂਨੀਵਰਸਿਟੀ ਦੇ ਵਿੱਚ ਟੀਚ ਕਰਨਗੇ। ਤੇ ਸਭ ਤੋਂ ਵਧੀਆ ਗੱਲ ਇਹ ਹੈ ਵੀ ਜਿਹੜੀ ਉੱਥੇ ਦੀ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਹੈਗਾ ਸਿੰਗਾਪੁਰ ਦਾ, ਉਹਨਾਂ ਨੇ ਰਲ ਕੇ 1.6 ਮਿਲੀਅਨ ਸਿੰਗਾਪੁਰੀਅਨ ਡਾਲਰ ਵੀ ਇਕੱਠਾ ਕੀਤਾ ਹੈਗਾ ਇਸ ਜੋ ਚੇਅਰ ਆ ਜਿੱਥੇ ਪ੍ਰੋਫੈਸਰ ਜਸਜੀਤ ਸਿੰਘ ਨੇ ਪੜ੍ਹਾਉਣ ਜਾਣਾ ਆ ਉਸ ਨੂੰ ਪੈਸੇ ਦੇਣ ਦੇ ਲਈ। ਅੰਡਰ ਗ੍ਰੈਜੂਏਟ ਕੋਰਸਿਸ ਉਹਨਾਂ ਨੇ ਇੰਟਰੋਡਕਸ਼ਨ ਟੂ ਸਿੱਖੀਜ਼ਮ, ਇਹ ਬੱਚਿਆਂ ਨੂੰ ਪੜ੍ਹਾਉਣਾ ਹੈਗਾ। ਸਾਊਥ ਏਸ਼ੀਆ ਇਨ ਸਿੰਗਾਪੁਰ, ਇਸ ਨੂੰ ਵੀ ਪੜ੍ਹਾਉਣਾ ਹੈਗਾ। ਸਰੋਤਿਆਂ ਨੂੰ ਦੱਸਦੀ ਜਾਈਏ ਸਿੰਗਾਪੁਰ ਇੱਕ ਇਦਾਂ ਦਾ ਮੁਲਕ ਆ ਜਿੱਥੇ ਆਰਮੀ ਦੇ ਜਨਰਲ ਤੱਕ ਵੀ ਸਿੱਖ ਰਹੇ ਆ, ਬਹੁਤ ਲੰਬੇ ਸਮੇਂ ਤੋਂ ਸਿੱਖ ਰਹੇ ਆ। ਉੱਥੇ ਦੇ ਚੀਫ ਜਸਟਿਸ ਵੀ ਸਿੱਖ ਰਹਿ ਚੁੱਕੇ ਹੈਗੇ। ਤੇ ਪਿੱਛੇ ਜਿਹੇ ਜੋ ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਆ ਉਹ ਗੁਰਦੁਆਰਾ ਸਾਹਿਬ ਵੀ ਗਏ ਸੀ ਤੇ ਉਹਨਾਂ ਨੇ ਕਿਹਾ ਵੀ ਸਿੱਖਾਂ ਨੇ ਸਿੰਗਾਪੁਰ ਦੀ ਅਪਰਾਈਜ਼ ਹੋਣ ਦੇ ਵਿੱਚ, ਸਿੰਗਾਪੁਰ ਨੂੰ ਉੱਪਰ ਜਾਣ ਦੇ ਵਿੱਚ, ਦੁਨੀਆ ਦੇ ਨਕਸ਼ੇ 'ਚ ਲਿਆਉਣ ਤੇ ਬਹੁਤ ਜ਼ਿਆਦਾ ਜਿਹੜਾ ਹਿੱਸਾ ਪਾਇਆ ਹੈਗਾ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, AAA ਦੱਸ ਰਿਹਾ ਹੈ ਵੀ ਲੇਬਰ ਡੇ ਵੀਕਐਂਡ ਦੇ ਉੱਤੇ ਲੋਕਾਂ ਨੇ ਬਹੁਤ ਜ਼ਿਆਦਾ ਟਰੈਵਲ ਕਰਨਾ ਆ, ਸੋ ਭੀੜਾਂ ਜਿਹੜੀਆਂ ਆ ਉਹ ਕਾਫੀ ਜ਼ਿਆਦਾ ਹੋ ਸਕਦੀਆਂ। ਸੋ ਆ ਰਿਹਾ ਜਿਹੜਾ ਵੀਕਐਂਡ, ਉਸ ਤੋਂ ਅਗਲਾ ਵੀਕਐਂਡ ਜਿਹੜਾ ਆ 2 ਹਫ਼ਤਿਆਂ ਬਾਅਦ ਇਹ ਦੱਸਿਆ ਜਾ ਰਿਹਾ। ਕਹਿੰਦੇ ਵੀ ਪਿਛਲੇ ਸਾਲ ਦੇ ਮੁਕਾਬਲੇ ਲੋਕਾਂ ਦੇ ਵਿੱਚ ਇਸ ਵਾਰ ਘੁੰਮਣ ਫਿਰਨ ਦਾ ਰੁਝਾਨ ਜ਼ਿਆਦਾ ਆ। ਇੰਟਰਨੈਸ਼ਨਲ ਟਰੈਵਲ 44% ਵਧਿਆ ਆ ਤੇ 4% ਜਿਹੜਾ ਡੋਮੈਸਟਿਕ ਟਰੈਵਲ ਆ ਉਸ ਨੂੰ ਵਧਿਆ ਹੋਇਆ ਦੇਖਿਆ ਜਾ ਰਿਹਾ। ਅਜੇ ਲਾਸਟ ਮਿੰਟ ਦੇ ਉੱਤੇ ਕਈ ਲੋਕਾਂ ਨੇ ਵੀ ਉਦੋਂ ਵੀ ਜਿਹੜਾ ਉਹ ਜਾਣਾ ਹੁੰਦਾ ਆ। ਕਹਿੰਦੇ ਵੀ ਇਸ ਵਾਰੀ ਬਹੁਤੇ ਲੋਕ ਵੈਨਕੂਵਰ, ਰੋਮ, ਲੰਡਨ, ਡਬਲਿਨ, ਪੈਰਿਸ, ਇਹ ਜਿਹੜੀਆਂ ਟੌਪ ਦੀਆਂ 5 ਇੰਟਰਨੈਸ਼ਨਲ ਟੂਰਿਸਟ ਡੈਸਟੀਨੇਸ਼ਨਸ ਹਨ ਜਿਹੜੀਆਂ ਲੇਬਰ ਡੇ ਵੀਕਐਂਡ ਦੇ ਉੱਤੇ ਹੋਣਗੀਆਂ। ਸੋ ਉਧਰ ਆਪਾਂ ਗੈਸ ਪ੍ਰਾਈਸਿਸ ਦੀ ਕੱਲ ਸ਼ਾਮ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਕੈਲੀਫੋਰਨੀਆ 'ਚ $5.5 ਦੇ ਤਕਰੀਬਨ, ਫਿਰ 5.5 5.5 ਦੇ ਵਿੱਚ ਐਵਰੇਜ ਗੈਸ ਪ੍ਰਾਈਸ ਜਿਹੜੀ ਉਧਰ ਨੂੰ ਪਹੁੰਚ ਰਹੀ ਹੈ, ਜਦ ਕਿ ਨੈਸ਼ਨਲ ਐਵਰੇਜ ਅਜੇ $3.25 ਦੇ ਉੱਤੇ ਚੱਲ ਰਹੀ ਆ। ਸੋ ਬਹੁਤੇ ਲੋਕ ਲੇਬਰ ਡੇ ਦੇ ਉੱਤੇ ਇੱਕ ਹਿਸਾਬ ਦੇ ਨਾਲ ਬਾਏ ਕਾਰ ਟਰੈਵਲ ਕਰਦੇ ਆ। ਕਿਤੇ ਨਾ ਕਿਤੇ ਸਮਰਸ ਦੀ ਐਂਡ ਤੇ ਫਾਲ ਦੀ ਜਿਹੜੀ ਸ਼ੁਰੂਆਤ ਦੇ ਵਜੋਂ ਵੀ ਇਸ ਵੀਕਐਂਡ ਨੂੰ ਦੇਖਿਆ ਜਾਂਦਾ ਆ। ਸੋ ਹੈਵੀ ਟ੍ਰੈਫਿਕਸ ਜਿਹੜੀਆਂ ਆ ਉਹ ਤੁਹਾਨੂੰ ਇਸ ਵੀਕਐਂਡ ਦੇ ਉੱਤੇ ਮਿਲਣਗੀਆਂ। ਜੀ, ਅਗਲੀ ਖਬਰ ਜੋ ਹਰੀਕੇਨ ਹਿਲਰੀ ਦੇ ਸੰਬੰਧ ਦੇ ਵਿੱਚ ਆ, ਕੈਲੀਫੋਰਨੀਆ ਦੇ ਡੈਜ਼ਰਟ ਰੋਡਸ ਨੂੰ ਮੱਡ ਸਲਾਈਡ ਦੇ ਨਾਲ, ਫਲੱਡਿੰਗ ਦੇ ਨਾਲ ਪੂਰੀ ਤਰ੍ਹਾਂ ਉਹਦੀ ਤਬਾਹੀ ਕਰਨ ਤੋਂ ਬਾਅਦ ਹੁਣ ਜਿਹੜਾ ਹਰੀਕੇਨ ਹਿਲਰੀ ਆ ਉਹ ਆਇਓਵਾ, ਓਰੀਗਨ ਇੱਧਰ ਨੂੰ ਜਿਹੜਾ ਆ ਐਕਸਪੈਂਡ ਕਰ ਰਿਹਾ ਹੈਗਾ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਇਹ ਜਿਹੜਾ ਟ੍ਰੋਪੀਕਲ ਸਟਾਰਮ ਆਇਆ 84 ਸਾਲਾਂ ਬਾਅਦ ਆਇਆ। ਇਹਦੇ ਨਾਲ ਬਹੁਤ ਸਾਰੇ ਟਰੀ ਡਿੱਗ ਪਏ, ਰੋਡਸ ਬਹੁਤ ਸਾਰੀਆਂ ਫਲੱਡਡ ਹੋਈਆਂ, ਤੇ ਬਹੁਤ ਸਾਰੇ ਜੋ ਬਜ਼ੁਰਗ ਆ ਉਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਜਿਹੜੇ ਬਲਡੋਜ਼ਰ ਦੇ ਨਾਲ ਕੱਢਣਾ ਪਿਆ। ਨੈਸ਼ਨਲ ਹਰੀਕੇਨ ਸੈਂਟਰ ਮਿਆਮੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਸਟਾਰਮ ਦੇ ਨਾਲ ਇਹ ਜਿਹੜਾ ਵੈਸਟਰਨ ਕੋਸਟ ਆ ਉੱਥੇ ਤਾਂ ਨੁਕਸਾਨ ਹੋਇਆ ਹੀ, ਹੁਣ ਰੌਕੀ ਮਾਊਂਟਨਸ ਵਾਲੇ ਏਰੀਏ ਵੱਲ ਨੂੰ ਇਹ ਐਕਸਪੈਂਡ ਕਰ ਰਿਹਾ ਹੈਗਾ। ਉਸ ਏਰੀਏ ਦੇ ਵਿੱਚ ਵੀ ਜੋ ਆ ਫਲੱਡਿੰਗ ਆ ਸਕਦੀ ਹੈਗੀ ਆ। ਸਭ ਤੋਂ ਪਹਿਲਾਂ ਹਰੀਕੇਨ ਹਿਲਰੀ ਮੈਕਸੀਕੋ ਦੇ ਜੋ ਬਾਹਾ ਟਾਊਨ ਹੈਗਾ, ਬਾਹਾ ਏਰੀਆ, ਉੱਥੇ ਉਸਨੇ ਹਿੱਟ ਕੀਤਾ ਸੀ। ਉਸ ਤੋਂ ਬਾਅਦ ਸਦਰਨ ਕੈਲੀਫੋਰਨੀਆ, ਲਾਸ ਐਂਜਲਸ ਵਾਲੀ ਸਾਈਡ ਤੇ ਉੱਥੇ ਸੇਮ ਟਾਈਮ ਦੇ ਉੱਤੇ 5.1 ਦਾ ਮੈਗਨੀਟਿਊਡ ਦਾ ਭੂਚਾਲ ਵੀ ਆ ਗਿਆ ਸੀ। ਤੇ ਲੱਕਲੀ ਜਿੱਦਾਂ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬਹੁਤ ਸਾਰਾ ਜਿਹੜਾ ਪ੍ਰਾਪਰਟੀ ਦਾ ਨੁਕਸਾਨ ਹੋਇਆ। ਲੋਕਾਂ ਦੇ ਘਰਾਂ ਦੇ ਵਿੱਚ ਮੱਡ ਗਾਰਾ ਵੜ ਗਿਆ। ਕਈ ਜਿਹੜੇ ਹਾਈਵੇਜ਼ ਆ ਜਿਹੜੇ ਪਹਾੜੀਆਂ 'ਚ ਜਾਂਦੇ ਆ ਲੋਕਲ, ਉਹ ਟੁੱਟੇ ਵੀ ਹੈਗੇ ਆ।
ਤੇ ਜੋ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ ਗਵਰਨਰ ਵੱਲੋਂ, ਉਹਦਾ ਜਿਹੜਾ ਕਾਫੀ ਜ਼ਿਆਦਾ ਫਾਇਦਾ ਹੋਇਆ, ਕਿਉਂਕਿ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਲੰਟੀਅਰਸ ਆ ਉਹ ਲੋਕਾਂ ਦੀ ਹੈਲਪ ਕਰਨ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਆ। ਸੈਨ ਬਰਨਾਰਡੀਨੋ ਮਾਊਂਟੇਨਸ ਦੇ ਵਿੱਚ ਜੋ ਕਰਿਊ ਆ ਉਹ ਉੱਥੇ ਜਿਹੜੀਆਂ ਸੜਕਾਂ ਮੱਡ ਨੇ ਰੋਕੀਆਂ ਹੋਈਆਂ ਆ, 800 ਦੇ ਕਰੀਬ ਲੋਕਾਂ ਦੇ ਘਰਾਂ ਨੂੰ ਜਾਣ ਵਾਲੀਆਂ ਇਹ ਸੜਕਾਂ, ਉਹਨਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈਗਾ। ਕੈਲ ਫਾਇਰ ਦੀ ਬਟਾਲੀਅਨ ਚੀਫ ਐਲੀਸਨ ਹੈਸਲੇ ਨੇ ਇਹ ਦੱਸਿਆ ਹੈ। ਇਸੇ ਤਰ੍ਹਾਂ ਇੱਕ ਮਾਊਂਟੇਨ ਕਮਿਊਨਿਟੀ ਹੈਗੀ ਓਕ ਗਲੈਨ, ਬਰੁਕ ਹਾਰਸਪੂਲ, ਉੱਥੋਂ ਵੀ ਇਹ ਸਾਰਾ ਮੱਡ ਕਲੀਨ ਕੀਤਾ ਜਾ ਰਿਹਾ ਆ। ਸੈਨ ਬਰਨਾਰਡੀਨੋ ਕਾਉਂਟੀ ਦੇ ਫਸਟ ਰਿਸਪੌਂਡਰਸ ਨੇ 30 ਤੋਂ ਵੱਧ ਲੋਕਾਂ ਨੂੰ ਸੈਂਟਾ ਰਿਵਰ ਜਿਹੜਾ ਓਵਰਫਲੋ ਕਰ ਰਿਹਾ ਸੀ ਸੈਵਨ ਓਕਸ ਏਰੀਏ ਦੇ ਵਿੱਚੋਂ, ਉੱਥੋਂ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੇ ਕੱਢਿਆ ਹੈ। ਜੀ, ਇੱਕ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫੇਰ ਵਾਪਸ ਆਉਂਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰਾਂ ਵੱਲ ਚੱਲੀਏ। ਕੁਝ ਇਕਨੋਮੀ ਨਾਲ ਰਿਲੇਟਡ ਪਿਛਲੇ ਕਈ ਹਫ਼ਤਿਆਂ ਤੋਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਕਿਸ ਤਰ੍ਹਾਂ ਕੈਲੀਫੋਰਨੀਆ ਤੇ ਫਲੋਰੀਡਾ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਆਊਟ ਹੋ ਰਹੀਆਂ ਤੇ ਲੋਕਾਂ ਨੂੰ ਉਹਦਾ ਜਿਹੜਾ ਅਸਰ ਆ ਉਹ ਬਹੁਤ ਜ਼ਿਆਦਾ ਦਿਖਣਾ ਸ਼ੁਰੂ ਹੋਇਆ ਹੈ। ਰੇਟਸ ਲੋਕਾਂ ਦੇ 40, 50, 60% ਇਨਕਰੀਜ਼ ਹੋ ਰਿਹਾ ਇੰਸ਼ੋਰੈਂਸ ਦੇ, ਚਾਹੇ ਉਹ ਤੁਹਾਡੀਆਂ ਕਾਰਾਂ ਦੀਆਂ ਜਾਂ ਘਰਾਂ ਦੀਆਂ ਜਾਂ ਜਿਹੜੀਆਂ ਕਮਰਸ਼ੀਅਲ ਆ ਬਿਜ਼ਨੈਸਿਸ ਦੀ ਆ। ਹੁਣ ਜੇ ਤੁਹਾਨੂੰ ਦੱਸਦੇ ਜਾਈਏ ਵੀ ਚੱਕਰ ਕੀ ਹੁੰਦਾ, ਕਿਉਂਕਿ ਪੂਲ ਦੇਖਦੇ ਆ ਇੰਸ਼ੋਰੈਂਸ ਦਾ, ਹਨਾ। ਹੋ ਸਕਦਾ ਵੀ ਮੈਂ ਕਦੇ ਕਲੇਮ ਨਾ ਲਿਆ ਹੋਵੇ, ਪਰ ਓਵਰਆਲ ਦੇਖਦੇ ਜੇ ਆਪਾਂ ਫੋਰ ਐਗਜ਼ਾਮਪਲ ਸਿਰਫ ਤੁਹਾਨੂੰ ਹਵਾਈ ਦੀ ਗੱਲ ਕਰਦੇ ਜਾਈਏ, ਹਵਾਈ ਦੀ ਇਕਨੋਮਿਕ ਟੋਲ ਦੇ ਉੱਤੇ ਜੇ ਵਾਈਲਡ ਫਾਇਰ ਦਾ ਦੇਖਿਆ ਜਾਵੇ 6 ਬਿਲੀਅਨ ਡਾਲਰ ਦਾ ਜਿਹੜਾ ਨੁਕਸਾਨ ਹੋਇਆ ਹੈ, 4 ਤੋਂ ਲੈ ਕੇ 6 ਬਿਲੀਅਨ ਡਾਲਰ ਦਾ। ਤੇ ਇਸ ਵਾਈਲਡ ਫਾਇਰਸ ਦੇ ਨਾਲ 2.5 ਬਿਲੀਅਨ ਤੋਂ ਲੈ ਕੇ 4 ਬਿਲੀਅਨ ਡਾਲਰ ਦੀ ਵਰਥ ਆਫ ਇੰਸ਼ੋਰਡ ਪ੍ਰਾਪਰਟੀ ਜਿਹੜੀ ਇੰਸ਼ੋਰਡ ਆ। ਬਹੁਤ ਵਾਰ ਲੋਕ ਕਈ ਵਾਰੀ ਕੋਈ ਭੁੱਲ ਗਿਆ ਜਾਂ ਕਈ ਕਹਿੰਦੇ ਵੀ ਨਹੀਂ ਆਪਾਂ ਤਾਂ ਰਿਸਕ ਲੈ ਲੈਣਾ, ਸਾਡਾ ਲੋਨ ਹੈ ਨਹੀਂ, ਅਸੀਂ ਨਹੀਂ ਕਰਾਣੀ ਇੰਸ਼ੋਰੈਂਸ। ਸੋ 4 ਬਿਲੀਅਨ ਡਾਲਰ ਲੋਕਾਂ ਨੇ ਇੰਸ਼ੋਰੈਂਸ ਕਰਾਈ ਉਸੀ ਪ੍ਰਾਪਰਟੀ ਦੀ, ਉਹ ਡੈਮੇਜ ਹੋਇਆ। ਸੋ ਇੰਸ਼ੋਰੈਂਸ ਕੰਪਨੀਆਂ ਦੇ ਉੱਤੇ ਜਿਹੜਾ ਇਹਦਾ ਅਸਰ ਪੈਣਾ। ਉਸ ਤੋਂ ਬਿਨਾਂ 117 ਲੋਕਾਂ ਦੀ ਮੌਤ ਹੋਈ ਆ, ਉਹਨਾਂ ਦੀ ਲਾਈਫ ਇੰਸ਼ੋਰੈਂਸ 1100 ਦੇ ਕਰੀਬ ਮਿਸਿੰਗ ਆ। ਉਹਨਾਂ ਦੇ ਵਿੱਚੋਂ ਹੋਰ ਕਿੰਨੀਆਂ ਜ਼ਿਆਦਾ ਜਿਹੜੀਆਂ ਆ ਕਨਫਰਮ ਹੋਣੀਆਂ ਆ ਡੈਥਸ। ਇਸ ਤੋਂ ਬਿਨਾਂ ਜਿਹੜਾ ਟੂਰਿਜ਼ਮ ਦਾ ਇੰਨਾ ਜ਼ਿਆਦਾ ਜਿਹੜਾ ਲਾਸ ਹੋਇਆ ਆ, ਮੂਡੀਜ਼ ਐਸਟੀਮੇਟ ਕਰ ਰਿਹਾ ਬਿਲੀਅਨਸ ਆਫ ਡਾਲਰ ਦਾ ਟੂਰਿਜ਼ਮ ਦਾ ਜਿਹੜਾ ਲਾਸ ਹੋਇਆ। ਉਹਦੇ ਨਾਲ ਜਿਹੜੇ ਹੋਟਲਸ ਆ ਉਹ ਸਾਰਾ ਕੁਝ ਜਿਹੜੇ ਬੰਦ ਵਰਗੇ ਆ, ਜਦ ਉਹਨਾਂ 'ਚ ਫਿਰ ਬੰਦੇ ਵਿਜ਼ਿਟ ਨਹੀਂ ਕਰ ਰਹੇ ਹੈਗੇ। ਤੇ ਰੀਬਿਲਡਿੰਗ ਦੇ ਉੱਤੇ ਜਿਹੜਾ ਖਰਚਾ ਆਉਣਾ ਆ, ਕਹਿੰਦੇ 5.5 ਬਿਲੀਅਨ ਡਾਲਰ ਤੱਕ ਹੋ ਸਕਦਾ ਆ। ਹੋ ਸਕਦਾ ਇਹਦੇ ਚੋਂ 75% ਕਹਿੰਦੇ ਇੰਸ਼ੋਰੈਂਸ ਕਵਰ ਕਰੂਗਾ, ਪਰ ਬਾਕੀ ਦਾ ਬਹੁਤ ਸਾਰਾ ਜਿਹੜਾ ਲੋਕਾਂ ਨੂੰ ਕਵਰ ਕਰਨਾ ਪਊਗਾ ਜਿਨ੍ਹਾਂ ਨੇ ਨਹੀਂ ਵੀ ਇੰਸ਼ੋਰੈਂਸ ਕਰਾਈ। ਸੋ ਇੱਕ ਇੰਸੀਡੈਂਟ ਦੇ ਨਾਲ ਕਈ ਵਾਰੀ ਕੀ ਹੁੰਦਾ ਵੀ 10-10, 20-20 ਸਾਲ ਦਾ ਜਿਹੜਾ ਉਹਨਾਂ ਨੇ ਪ੍ਰੀਮੀਅਮ ਇਕੱਠਾ ਕੀਤਾ ਹੁੰਦਾ, ਉਹ ਇੱਕ ਇੰਸੀਡੈਂਟ ਦੇ ਨਾਲ ਹੀ ਵਾਈਪ ਆਊਟ ਹੋ ਜਾਂਦਾ ਹੈ। ਜੀ ਬਿਲਕੁਲ। ਇਹ ਇੱਕ ਜਿਹੜੀ ਕੁਦਰਤੀਆਂ ਆਫਤਾਂ ਦੇ ਕਰਕੇ ਕੰਮ ਬੜਾ ਜਿਹੜਾ ਉਹ ਖਰਾਬ ਜਿਹੜਾ ਉਹ ਚੱਲ ਰਿਹਾ ਆ। ਲਗਾਤਾਰ ਖਰਚਾ ਇਨਫਰਾਸਟ੍ਰਕਚਰ ਦੇ ਉੱਤੇ ਪਹਿਲਾਂ ਵੀ ਮੈਂ ਬਹੁਤ ਵਾਰੀ ਇਹ ਗੱਲ ਕਰਦਾ ਰਿਹਾ ਵੀ ਹਰ ਸਾਲ ਜੇ ਇੱਦਾਂ ਹੀ ਹੁੰਦਾ ਰਿਹਾ ਤਾਂ ਕਿੰਨੀ ਕਰੀ ਜਿਹੜੀ ਆ ਰੀਬਿਲਡਿੰਗ ਉਹ ਹੋਊਗੀ। ਉਹ ਲੋਕਾਂ ਦਾ ਵੀ ਮਨ ਟੁੱਟ ਜਾਂਦਾ ਆ ਤੇ ਮੁਲਕ ਵੀ ਜਿਹੜੇ ਉਹ ਕੰਗਾਲ ਹੋਣ ਵੱਲ ਨੂੰ ਵੱਧਦੇ ਆ। ਸੋ
ਇਹਦੇ ਲਈ ਕੁਛ ਨਾ ਕੁਛ ਆਪਾਂ ਨੂੰ ਕੋਈ ਪਲਾਨ ਜਿਹੜੇ ਉਹ ਚਾਹੀਦੇ ਨੇ, ਜਿਸ ਦੇ ਨਾਲ ਇਹ ਕੁਦਰਤੀ ਆਫਤਾਂ ਜਿਹੜੀਆਂ ਉਹ ਘਟਣ, ਜਿਸ ਦਾ ਸਿੱਧਾ ਕਾਰਨ ਇੱਕ ਕਲਾਈਮੇਟ ਚੇਂਜ ਕਾਰਨ ਜਿਹੜਾ ਉਹ ਬਣ ਰਿਹਾ। ਸੋ ਉਹਦੇ ਉੱਤੇ ਜਿਹੜੇ ਡਿਵੀਜ਼ਨ ਆ ਉਹਨੇ ਕੰਮ ਖਰਾਬ ਕੀਤਾ ਹੈ, ਪਰ ਲੋਕਾਂ ਨੂੰ ਸਮਝਣ ਦੀ ਜਿਹੜੀ ਜ਼ਰੂਰਤ ਆ। ਇੱਦਾਂ ਕਰਦੇ ਕਰਦੇ ਚੰਗੇ ਭਲੇ ਮੁਲਕਾਂ ਦਾ ਵੀ ਜਿਹੜਾ ਕਹਿ ਲਓ ਵੀ ਧੂ ਨਿਕਲ ਜਾਂਦਾ ਆ। ਵੇਖ ਲਓ ਚੰਗੇ ਭਲੇ ਸ਼ਹਿਰਾਂ ਦਾ ਧੂ, ਹੋਮਲੈਸਨੈਸ ਨੇ, ਬੈਡ ਪਾਲਿਸੀਜ਼ ਨੇ ਕਿੱਦਾਂ ਜਿਹੜਾ ਉਹ ਕੀਤਾ, ਸ਼ਟਡਾਊਨ ਹੋਣ ਲੱਗ ਗਏ ਆ। ਸੋ ਮੁਲਕ ਵੀ ਉਸ ਤੋਂ ਕੋਈ ਬਹੁਤੇ ਵੱਖਰੇ ਨਹੀਂ ਹੁੰਦੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ, ਯੂਰਪ ਦੇ ਨਾਲ ਸੰਬੰਧਿਤ ਵੀ ਆਪਾਂ ਗੱਲ ਕਰ ਲਈਏ, ਉਹਨਾਂ ਦਾ ਜਿਹੜਾ ਇਕਨੋਮਿਕ ਡਾਟਾ ਆ ਕਾਫੀ ਮਾੜਾ ਆਇਆ ਆ। ਉਹ ਕਹਿੰਦੇ ਵੀ ਸਥਿਤੀ ਪਹਿਲਾਂ ਮਾੜੀ ਸੀ, ਵੱਧ ਤੋਂ ਬੱਤਰ ਜਿਹੜੀ ਉਹ ਬਣਦੀ ਜਾ ਰਹੀ ਆ। ਕਹਿੰਦੇ ਵੀ ਕੋਵਿਡ ਪੈਂਡੈਮਿਕ ਦੇ ਮਹੀਨਿਆਂ ਨੂੰ ਜੇ ਛੱਡ ਦਿੱਤਾ ਜਾਵੇ ਤਾਂ ਅਪ੍ਰੈਲ 2013 ਦੇ ਹਿਸਾਬ ਦੇ ਨਾਲ ਇਕਨੋਮਿਕ ਡਾਟਾ ਉਹਨਾਂ ਦਾ ਸਭ ਤੋਂ ਮਾੜਾ ਦੇਖਿਆ ਗਿਆ ਹੈ। ਯੂਰੋ ਜ਼ੋਨ ਜਿਹੜਾ 20 ਮੁਲਕਾਂ ਦਾ ਬਣ ਕੇ ਬਣਦਾ ਆ, ਇਹ ਪੂਰਾ ਜਿਹੜਾ ਯੂਰੋ ਆ, ਤੇ ਉਹਦੇ ਬਾਰੇ ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ ਹਾਲਾਤ ਜਿਹੜੇ ਆ ਉੱਥੇ ਮਾੜੇ ਹੋਏ ਨੇ। ਕਹਿੰਦੇ ਵੀ ਕਰੰਸੀ ਜਿਹੜੀ ਸ਼ੇਅਰ ਕਰਦੇ ਆ ਸਾਰੇ ਜਾਣੇ, ਉਹ ਮਹਿਜ 0.3% ਉੱਤੇ ਵਧੀ ਆ, ਤੇ ਪਹਿਲੇ ਕੁਆਟਰ ਦੇ ਵਿੱਚ ਸਿਰਫ 0.1%। ਜ਼ੂਰੋ ਜ਼ੋਨ ਦੀ ਜਿਹੜੀ ਫਲੈਸ਼ ਕੰਪੋਜ਼ਿਟ ਪਰਚੇਜ਼ਿੰਗ ਮੈਨੇਜਰ ਇੰਡੈਕਸ ਆ, ਉਹ 47 ਨੂੰ ਜਿਹੜਾ ਉਹ ਉੱਥੇ ਘਟ ਕੇ ਜਿਹੜਾ ਉਹ ਥੱਲੇ ਨੂੰ ਚਲਾ ਗਿਆ ਆ। ਸੋ ਡਾਓ ਜੋਨਸ ਵਰਗੇ ਤੇ ਹੋਰ ਜਿਹੜੇ ਇਕੋਨੋਮਿਸਟ ਆ, ਉਹ ਐਕਸਪੈਕਟੇਸ਼ਨਸ 48 49 ਦੇ ਉੱਤੇ ਜਿਹੜੇ ਉਹ ਲਾ ਰਹੇ ਸੀਗੇ। ਸੋ ਜੇ ਕਹਿੰਦੇ ਵੀ ਰੀਡਿੰਗ 50 ਤੋਂ ਉੱਤੇ ਹੋਵੇ ਤੇ ਇਹਦਾ ਮਤਲਬ ਐਕਟੀਵਿਟੀ ਦੇ ਵਿੱਚ ਵਾਧਾ ਹੋਇਆ ਆ, ਤੇ 50 ਤੋਂ ਜਿਹੜੇ ਥੱਲੇ ਆ ਰੀਡਿੰਗ ਆ, ਉਸ ਦਾ ਮਤਲਬ ਆ ਵੀ ਇਸ ਦੇ ਵਿੱਚ ਸੁੰਗੜਿਆ ਆ ਕੰਮ ਸ਼ਰਿੰਕ ਜਿਹੜਾ ਉਹ ਹੋਇਆ ਆ। ਸੋ ਇਹ ਡਾਟਾ ਕਹਿੰਦੇ ਵੀ ਕਾਫੀ ਮਾੜਾ ਜਿਹੜਾ ਓਵਰਆਲ ਆਇਆ ਆ, ਤੇ ਇਹਦੇ ਨਾਲ ਕੰਮ ਖਰਾਬ ਜਿਹੜਾ ਹੋ ਸਕਦਾ। ਯੂਰਪੀਅਨ ਸੈਂਟਰਲ ਬੈਂਕ ਨੇ ਜਿਹੜੀ ਜੁਲਾਈ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਇਹ ਕਿਹਾ ਸੀਗਾ ਵੀ ਜਾਂ ਤਾਂ ਰੇਟ ਹਾਈਕਸ ਉਹ ਕਰਨਗੇ, ਤੇ ਜਿਹੜਾ ਜਾਂ ਰੇਟ ਹਾਈਕਸ ਪੌਜ਼ ਕਰਨਗੇ, ਪਰ ਉਹ ਡਾਟਾ ਦੇ ਉੱਤੇ ਡਿਪੈਂਡ ਕਰੂਗਾ। ਤੇ ਹੁਣ ਇਹ ਨਵਾਂ ਡਾਟਾ ਆਉਣ ਤੋਂ ਬਾਅਦ ਦੇ ਵਿੱਚ ਇਹ ਹੁਣ ਫਿਕਰਮੰਦੀ ਜਿਹੜੀ ਉਹ ਲੱਗ ਰਹੀ ਆ। ਕਹਿੰਦੇ ਵੀ ਲੱਗ ਇਹੀ ਰਿਹਾ ਵੀ ਸ਼ਾਇਦ ਜਿਹੜੇ ਰੇਟਸ ਆ, ਇੰਟਰਸਟ ਰੇਟਸ ਆ, ਉਹਨਾਂ ਨੂੰ ਉਹ ਅਨਚੇਂਜਡ ਹੀ ਰੱਖਣਗੇ। ਜੀ ਅਗਲੀ ਖਬਰ ਵਿੱਚ ਚਲੀਏ। ਕਹਿੰਦੇ ਵੀ ਕੈਸ਼ ਇਜ਼ ਕਿੰਗ। ਇਹ ਆਪਾਂ ਹਰ ਰੋਜ਼ ਕਹਿੰਦੇ ਰਹਿੰਦੇ ਆ, ਇੱਕ ਦੂਜੇ ਨੂੰ ਕਹਿੰਦੇ ਆ, ਪਰ ਹੁਣ ਛੋਟੇ ਬਿਜ਼ਨੈਸਸ ਜਿਹੜੇ ਆ ਉਹ ਆਪਣੇ ਹੱਥ ਖੜੇ ਕਰ ਰਹੇ ਆ ਕੈਸ਼ ਲੈਣ ਤੋਂ। SVJ 553 ਪਾਸ ਹੋ ਗਿਆ, ਤੇ ਮੈਨੂੰ ਲੱਗਦਾ ਸਾਰੇ ਪਾਸੇ ਹੀ ਹੋ ਜਾਣਾ ਹੈਗਾ। ਲਾਸ ਐਂਜਲਸ ਦੇ ਵਿੱਚ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ, ਖਾਸ ਕਰਕੇ ਜਿਹੜੇ ਰੈਸਟੋਰੈਂਟਸ ਆ, ਉਹਨਾਂ ਨੇ ਕੈਸ਼ ਲੈਣਾ ਬੰਦ ਕਰ ਦਿੱਤਾ ਹੈ। ਉਹ ਕਹਿੰਦੇ ਵੀ ਸਿਰਫ ਅਸੀਂ ਕ੍ਰੈਡਿਟ ਕਾਰਡ ਜਾਂ ਹੋਰ ਮੈਥਡ ਯੂਜ਼ ਕਰਾਂਗੇ, ਕੈਸ਼ ਨਹੀਂ ਅਸੀਂ ਲੈਣਾ। ਕਾਰਨ ਤੁਹਾਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਰੋਬਰੀਆਂ ਹੁੰਦੀਆਂ, ਹੋਰ ਉਹ ਕਹਿੰਦੇ ਆਪਣੇ EMPLOYEES ਨੂੰ ਅਸੀਂ ਰਿਸਕ ਤੇ ਨਹੀਂ ਪਾਣਾ। ਪਰ ਜਿਹੜੇ ਸਿਟੀ ਵਾਲੇ ਆ, ਉਹ ਹੁਣ ਇਸ ਗੱਲੋਂ ਬੜੇ ਔਖੇ ਆ। ਕਹਿੰਦੇ ਵੀ ਇਹ ਤਾਂ ਜਾਣਬੁੱਝ ਕੇ ਜਿਹੜੇ ਲੋ ਇਨਕਮ ਵਾਲੇ ਲੋਕ ਆ, ਉਹ ਚਾਹੇ ਕਾਲੀ ਕਮਿਊਨਿਟੀ ਦੇ ਆ ਜਾਂ ਸਪੈਨਿਸ਼ ਕਮਿਊਨਿਟੀ ਦੇ ਆ, ਉਹਨਾਂ ਨੂੰ ਬਾਹਰ ਧੱਕਣ ਦੀ ਗੱਲਬਾਤ ਹੈਗੀ ਆ। ਸਿਟੀ ਕੌਂਸਲ ਮੈਂਬਰ ਹੈਦਰ ਹਟ ਲਾਸ ਐਂਜਲਸ ਦੇ ਜੋ 10th ਡਿਸਟ੍ਰਿਕਟ ਤੋਂ ਆ, ਉਹਨਾਂ ਨੇ ਇੱਕ ਮੋਸ਼ਨ ਲੈ ਕੇ ਆਏ ਆ, ਜਿਹਦੇ ਵਿੱਚ ਕੈਸ਼ਲੈਸ ਰਿਟੇਲ ਬਿਜ਼ਨੈਸਸ ਨੂੰ ਬੈਨ ਕੀਤਾ ਜਾਊਗਾ ਲਾਸ ਐਂਜਲਸ 'ਚ। ਜੇ ਲਾਸ ਐਂਜਲਸ ਦੇ ਵਿੱਚ ਜੇ ਕੋਈ ਬਿਜ਼ਨਸ ਕਹਿੰਦੇ ਵੀ ਅਸੀਂ ਕੈਸ਼ ਨਹੀਂ ਲੈਣਾ, ਤੇ ਉਹਨਾਂ ਨੂੰ ਬੈਨ ਕੀਤਾ ਜਾਊਗਾ। ਇਹ ਪ੍ਰਪੋਜ਼ਲ ਸਿਟੀ ਆਫ ਲਾਸ ਐਂਜਲਸ ਦੇ ਇੱਕ ਜੋ ਸਿਟੀ ਕੌਂਸਲ ਮੈਂਬਰ ਆ, ਉਹ ਲੈ ਕੇ ਆਏ ਹੈਗੇ ਆ। ਬਹੁਤ ਸਾਰੇ ਸਟੇਟਸ, ਕਈ ਸ਼ਹਿਰਾਂ ਦੇ ਵਿੱਚ ਇਦਾਂ ਦੇ ਰੂਲ ਲਾਗੂ ਹੋ ਚੁੱਕੇ ਆ ਵੀ ਨਹੀਂ, ਤੁਹਾਨੂੰ ਕੈਸ਼ ਲੈਣਾ ਹੀ ਪੈਣਾ ਹੈਗਾ। ਜਿੱਦਾਂ ਨਿਊਯਾਰਕ ਸਿਟੀ ਦੇ ਵਿੱਚ, ਫਿਲਡੈਲਫੀਆ 'ਚ, ਮੈਸਾਚੂਸੈਟਸ 'ਚ, ਕੋਲੋਰਾਡੋ, ਨਿਊ ਜਰਸੀ, ਰੋਡਸ ਆਈਲੈਂਡ ਤੇ ਵਾਸ਼ਿੰਗਟਨ DC ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਸੈਨ ਫਰਾਂਸਿਸਕੋ ਤੇ ਬਰਕਲੇ ਦੇ ਵਿੱਚ ਆਲਰੇਡੀ ਇਹ ਆਰਡੀਨੈਂਸ ਪਾਸ ਹੋ ਚੁੱਕਾ ਵੀ ਤੁਹਾਨੂੰ ਕੈਸ਼ ਲੈਣਾ ਪੈਣਾ। ਹੁਣ ਦੇਖੋ ਵੀ ਇੱਕ ਪਾਸੇ ਤਾਂ ਸਿਟੀ ਵਾਲੇ ਪ੍ਰੈਸ਼ਰ ਪਾ ਰਿਹਾ ਬਿਜ਼ਨਸ ਤੇ, ਭਾਈ ਤੁਸੀਂ ਕੈਸ਼ ਲਓ, ਕੈਸ਼ ਲਓ। ਦੂਜੇ ਪਾਸੇ ਉਹ ਜਿਹੜੇ ਬਿਜ਼ਨੈਸਸ ਆ, ਉਹਨਾਂ ਨੂੰ ਸੇਫਟੀ ਦੇਣ ਦਾ ਕੋਈ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਹੈਗਾ। ਜੇ ਉੱਥੇ ਕੋਈ ਰੋਬਰੀ ਹੁੰਦੀ ਆ, ਬ੍ਰੇਕ ਇਨ ਹੁੰਦੀ ਆ, ਤੇ ਫਿਰ ਪੁਲਿਸ ਪਹੁੰਚਦੀ ਨਹੀਂ ਟਾਈਮ ਸਿਰ। ਜੇ ਪਹੁੰਚਦੀ ਵੀ ਆ ਤੇ ਉਹ ਐਕਸ਼ਨ ਕੋਈ ਨਹੀਂ ਹੁੰਦਾ ਹੈਗਾ। ਸੋ ਅਲਟੀਮੇਟਲੀ ਫਿਰ ਉਹ ਜਿਹੜੇ ਬਿਜ਼ਨੈਸਸ ਆ ਉਹ ਬੰਦ ਵੀ ਹੋਣਗੇ, ਤੇ ਜਾਂ ਜੇ ਤੁਸੀਂ ਉਹਨਾਂ ਨੂੰ ਪੁਸ਼ ਕਰਦੇ ਤਾਂ ਫਿਰ ਤੁਸੀਂ ਬਿਜ਼ਨਸ ਦੀ ਸੇਫਟੀ ਦੇ ਲਈ ਵੀ ਜਿਹੜਾ ਆ ਤੁਹਾਨੂੰ ਕੋਈ ਨਾ ਕੋਈ ਉਹ ਆਰਡੀਨੈਂਸ ਉਹਦੇ ਵਿੱਚ ਐਡ ਕਰਨਾ ਚਾਹੀਦਾ ਹੈਗਾ ਆ।
ਕਹਿੰਦੇ ਵੀ ਹਜੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅਮਰੀਕਨਸ ਹੈਗੇ ਆ ਜੋ ਕੈਸ਼ ਯੂਜ਼ ਕਰਦੇ ਹੈਗੇ ਆ। ਕਈ ਨਹੀਂ, ਮੈਂ ਤਾਂ ਖੁਦ ਬਹੁਤ ਵਾਰ ਕੈਸ਼ ਯੂਜ਼ ਕਰਦਾ ਆ। ਕਈ ਨਹੀਂ ਕ੍ਰੈਡਿਟ ਕਾਰਡ ਜਿਹੜੇ ਯੂਜ਼ ਕਰਦੇ ਹੈਗੇ। ਸੋ LA ਦੇ ਵਿੱਚ ਜੇ ਹੁੰਦਾ ਆ, ਕਿਉਂਕਿ ਲਾਸ ਐਂਜਲਸ ਬਹੁਤ ਵੱਡਾ ਸ਼ਹਿਰ ਆ, ਕੈਲੀਫੋਰਨੀਆ ਦੀ ਪੋਪੂਲੇਸ਼ਨ ਦਾ ਇੱਕ ਵੱਡਾ ਹਿੱਸਾ ਲਾਸ ਐਂਜਲਸ ਕਾਉਂਟੀ ਦੇ ਵਿੱਚ ਰਹਿੰਦਾ ਹੈਗਾ ਆ। 7% ਕੈਲੀਫੋਰਨੀਆ ਦੀ ਪੋਪੂਲੇਸ਼ਨ ਅਨਬੈਂਕਡ ਆ। ਵੀ 7% ਕੈਲੀਫੋਰਨੀਆ ਦੀ ਪੋਪੂਲੇਸ਼ਨ ਆ, 40 ਮਿਲੀਅਨ ਚੋਂ ਲਾ ਲਓ ਤੁਸੀਂ 3 ਮਿਲੀਅਨ ਦੇ ਕਰੀਬ ਜਿਨ੍ਹਾਂ ਦੇ ਕੋਲ ਬੈਂਕ ਅਕਾਊਂਟ ਹੀ ਹੈ ਨਹੀਂ। ਤੇ 20% ਉਹ ਆ ਜਿਹੜੇ ਅੰਡਰ ਬੈਂਕਡ ਆ, ਜਿਨ੍ਹਾਂ ਦੇ ਪੈਸੇ ਘੱਟ ਹੁੰਦੇ ਆ ਆਲਰੇਡੀ, ਹਨਾ। ਸੋ ਇਹ ਇੱਕ ਇਸ਼ੂ ਜਿਹੜਾ ਲਾਸ ਐਂਜਲਸ ਦੇ ਵਿੱਚ ਆ ਰਿਹਾ। ਸੋ ਇਹ ਵੀ ਆਪਾਂ ਸਰੋਤਿਆਂ ਨਾਲ ਸਾਂਝਾ ਕਰ ਲਿਆ ਵੀ ਭਾਈ ਸੈਨ ਫਰਾਂਸਿਸਕੋ, ਬਰਕਲੇ ਤੋਂ ਬਾਅਦ ਇਹ ਲਾਸ ਐਂਜਲਸ ਦੇ ਵਿੱਚ ਵੀ ਇਹ ਜਿਹੜਾ ਮਤਾ ਆ ਇਹ ਆ ਰਿਹਾ ਹੈ। ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ, ਮਿਲਾਂਗੇ ਹੁਣ ਤੁਹਾਨੂੰ ਸਾਰਿਆਂ ਨੂੰ ਜਿਹੜਾ ਆ ਉਹ ਅਗਲੀ ਵਾਰ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੋਣਾ ਦਾ ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਉਹ ਪੇਸ਼ ਕੀਤਾ ਜਾਊਗਾ 11:30 ਵਜੇ, 11:30 ਤੋਂ 1 ਦੇ ਵਿੱਚ ਨਜ਼ਰੀਆ, ਤੇ 1 ਤੋਂ 2:30 ਵਜੇ ਦੇ ਵਿੱਚ ਕੁਝ ਗੱਲਾਂ ਕੁਝ ਗੀਤ। ਫਿਰ 2:30 ਵਜੇ ਜਿਹੜਾ ਰਿਸ਼ਤਿਆਂ ਦਾ ਜਿਹੜਾ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ ਆ ਉਹ ਪੇਸ਼ ਹੋਊਗਾ। 3 ਤੋਂ 4 ਸਾਂਝੀ ਸਾਥ, ਤੇ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਵਿਸਰਦਾ ਵਿਰਸਾ, ਤੇ 5:40 ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਤੇ 8 ਤੋਂ 8:30 ਦੇ ਵਿੱਚ ਖਬਰ ਤੇ ਨਜ਼ਰ, ਦੀਪਕ ਸ਼ਰਮਾ ਜੀ ਚਨਾਰਥਲ ਉਹਨਾਂ ਦੇ ਨਾਲ, ਤੇ 8:30 ਤੋਂ 10 ਵਜੇ ਤੱਕ ਫਿਰ ਰਾਤ ਨੂੰ ਪ੍ਰੋਗਰਾਮ ਕਦੀ ਤੇ ਹੱਸ ਬੋਲਵੇ ਮਸੂਦ ਮੱਲੀ ਉਹਨਾਂ ਦੇ ਨਾਲ। ਇੱਕ ਵਾਰੀ ਫਿਰ ਜਾਂਦੇ ਸਰੋਤਿਆਂ ਨੂੰ ਦੱਸਦੇ ਜਾਈਏ, SV 553 ਜਿਹੜਾ ਬਿੱਲ ਆ ਉਹਦੇ ਸੰਬੰਧ ਦੇ ਵਿੱਚ ਅੱਜ ਫਿਰ ਸਪੈਸ਼ਲ ਸ਼ੋਅ 3 ਵਜੇ ਹੋਊਗਾ, 3 ਤੋਂ 4 ਵਜੇ ਤਾਈਂ। ਉਹਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਜਿਹੜੇ ਅੱਗੇ ਲੱਗ ਕੇ ਆਪਣੇ ਭੈਣ ਭਰਾ ਲੱਗੇ ਹੋਏ ਆ, ਸੋਤਾ ਸਾਹਿਬ, ਹਰਮਿੰਦਰ ਸਿੰਘ, ਹੋਰ ਸਾਰੇ, ਤੇ ਕੀ ਅਪਡੇਟਸ ਹੋਈ ਹੈਗੀ ਆ, ਉਹ ਸਾਰੀ ਉਹ 'ਚ ਦੱਸੀ ਜਾਊਗੀ। ਜਿਹੜੀਆਂ ਲੈਟਰਸ ਵਗੈਰਾ ਤਿਆਰ ਕੀਤੀਆਂ ਗਈਆਂ ਹੈਗੀਆਂ ਆ, ਆਲਰੇਡੀ ਬਹੁਤ ਸਾਰੇ ਲੋਕਾਂ ਨੇ ਉਸ ਬਿੱਲ ਦੀ ਜਿਹੜੀ ਹੁਣ ਅਸੈਂਬਲੀ ਦੀ ਅਪਰੋਪਰੀਏਸ਼ਨਸ ਕਮੇਟੀ ਆ ਉਹਦੇ ਕੋਲ ਪਹੁੰਚ ਗਈਆਂ ਹੈਗੀਆਂ, ਭੇਜ ਵੀ ਰਹੇ ਆ। ਉਹ ਤੁਸੀਂ ਕਿੱਦਾਂ ਭੇਜਣੀ ਹੈ ਉਹ ਸਾਰਾ ਕੁਝ 3 ਵਜੇ ਦੱਸਿਆ ਜਾਊਗਾ। ਸੋ ਖਾਸ ਕਰਕੇ ਜਿਹੜੇ ਆਪਣੇ ਸਮਾਲ ਬਿਜ਼ਨਸ ਓਨਰਸ ਆ, ਪਲੀਜ਼ ਧਿਆਨ ਰੱਖਿਓ। ਉਹ ਬਹੁਤ ਹੀ ਵਧੀਆ ਇਨਫੋਰਮੇਟਿਵ ਪ੍ਰੋਗਰਾਮ ਹੋਊਗਾ ਤਾਂ ਕਿ ਤੁਸੀਂ ਸਾਰੇ ਜਾਣੇ ਐਕਟ ਕਰਕੇ ਇਸ ਬਿੱਲ ਦੇ ਅਗੇਂਸਟ ਆਪਣੀ ਆਵਾਜ਼ ਉਠਾ ਸਕੋ, ਤਾਂ ਕਿ ਤੁਹਾਡਾ ਜਿਹੜਾ ਬਿਜ਼ਨਸ ਆ ਉਹ ਇਸੇ ਤਰ੍ਹਾਂ ਚੱਲਦਾ ਰਹੇ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।